ਵੀ ਉੱਥੇ ਜਦੋਂ ਮਰਜ਼ੀ ਦਿੱਲੀ ਦਰਬਾਰ ਚਾਹੇ ਕੋਈ ਇੱਕ ਨੂੰ ਬਦਲ ਦੇ ਬਣਾ ਦੇ। ਔਰ ਹੁਣ ਜਿਸ ਆਮ ਆਦਮੀ ਪਾਰਟੀ ਦੀ ਗੱਲ ਹੋ ਰਹੀ ਹੈ ਉਹ ਤਾਂ 3 ਸਾਲ 4 ਸਾਲ ਭਗਵੰਤ ਮਾਨ ਕਿਲਦਾ ਰਿਹਾ ਕਿ ਜੀ ਮੈਨੂੰ ਜਿਹੜਾ ਉਹਦਾ ਚੀਫ ਮਿਨਿਸਟਰ ਫੇਸ ਐਲਾਨਿਆ ਜਾਏ। ਪਹਿਲਿਆਂ ਨੂੰ ਤਾਂ ਇਹ ਸੀ ਕਿ ਉਹ ਦਿੱਲੀ ਜਾ ਕੇ ਰਿਪੋਰਟ ਕਰਦੇ ਸੀ, ਉਹ ਭਾਵੇਂ ਅਮਰਿੰਦਰ ਹੋਏ ਜਾਂ ਹੁਣ ਚੰਨੀ ਹੋਏ ਜਾਂ ਉਸ ਤੋਂ ਪਹਿਲਾਂ ਬਾਦਲਾਂ ਦੀ ਲਾਈਨ ਹੈ, ਪਰ ਇਹ ਤਾਂ ਰਿਪੋਰਟ ਨਹੀਂ, ਇਹ ਤਾਂ ਸਿੱਧੇ ਤੌਰ ਦੇ ਉੱਤੇ ਹੀ ਦਿੱਲੀ ਬੈਠਾ ਅਰਵਿੰਦ ਕੇਜਰੀਵਾਲ ਪੰਜਾਬ ਨੂੰ ਰਨ ਕਰ ਪਹਿਲਾਂ ਲੁੱਟਿਆ ਇਹਨਾਂ ਨੇ ਰੱਜ ਕੇ। ਔਰ ਜੇ ਤੁਸੀਂ ਉੱਥੇ ਦੇਖੋ ਤਾਂ ਕਰੋੜਾਂ ਦੇ ਵਿੱਚ ਹੈ ਵੀ ਕਿੰਨੇ ਕਰੋੜ ਦੇ ਕੇ ਟਿਕਟ ਲਈ ਹੈ। ਹੁਣ ਇਹਨਾਂ ਤੋਂ ਜੇ ਕੋਈ ਆਸ ਕਰੇ ਕਿ ਜੀ ਇਸ ਸਿਸਟਮ 'ਚੋਂ ਪੰਜਾਬ ਦੀਆਂ ਹੱਕੀ ਮੰਗਾਂ, ਅਨਇੰਪਲੋਇਮੈਂਟ, ਫਲਾਣਾ ਹਰ ਇੱਕ ਨੂੰ ਜਿਹੜਾ ਉਹ ਅਸੀਂ ਉੱਥੇ ਪਹੁੰਚਾ ਦਿਆਂਗੇ, ਇੱਥੇ ਪਹੁੰਚਾ ਦਿਆਂਗੇ, ਇਹ ਸਾਰਾ ਜਿਹੜਾ ਫੋਕਾ ਕੰਮ ਹੈ ਕਿ ਇਸ ਸਿਸਟਮ 'ਚੋਂ ਕੋਈ ਸਾਡੇ ਮਸਲੇ ਦਾ ਹੱਲ ਨਹੀਂ ਨਿਕਲਣਾ। ਸਾਡੇ ਮਸਲੇ ਦਾ ਹੱਲ ਅਲਟੀਮੇਟਲੀ ਆਜ਼ਾਦ, ਪ੍ਰਭੂ ਸੱਤਾ ਸੰਪੰਨ, ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਦੀ ਕਾਇਮੀ ਨਾਲ ਜੁੜਿਆ ਹੈ। ਸਿੱਖ ਕੌਮ ਪੰਜਾਬ ਦੀ ਧਰਤੀ ਦੇ ਗੁਲਾਮੀ ਦੇ ਸੰਗਲ ਕੱਟਣੇ ਹੀ ਅਲਟੀਮੇਟਲੀ ਜਿਹੜੇ ਨੇ ਉਹ ਸਾਡਾ ਨਿਸ਼ਾਨਾ ਹੋਣਾ ਚਾਹੀਦਾ। ਉਹਨਾਂ ਦਾ ਇਹ ਕਹਿਣਾ ਹੈ ਕਿ ਵੀ ਰਸ਼ੀਆ ਨੇ ਆਪਣਾ ਆਬਜੈਕਟਿਵ ਹਾਸਲ ਕਰ ਲਿਆ ਜਿਹਨੂੰ ਉਹਨਾਂ ਨੇ ਵਾਰ ਦਾ ਨਾਮ ਹੀ ਨਹੀਂ ਸੀ ਦਿੱਤਾ, ਉਹਨਾਂ ਨੇ ਆਪਰੇਸ਼ਨ ਹੀ ਕਿਹਾ ਸੀ। ਔਰ ਜਿਵੇਂ ਯੂਕਰੇਨ ਉਹ ਗੋਡਿਆਂ ਭਾਰ ਆ ਗਿਆ ਕਿ ਭਾਈ ਅਸੀਂ ਛੱਡੀ ਮੈਂਬਰੀ ਵੀ ਜਿਹੜੀ ਆ ਅਸੀਂ ਬਿਲਕੁਲ ਯੂਰਪੀਅਨ ਯੂਨੀਅਨ ਔਰ ਉਸ ਦਾ ਹਿੱਸਾ ਵੀ ਨਹੀਂ ਬਣਨਾ। ਜਾਰਜੀਅਨ ਵੀ ਲੜ ਰਹੇ ਨੇ, ਦੂਸਰੇ ਵੀ ਨੇ, ਔਰ ਇੱਕ ਇੰਡੀਅਨ ਵੀ ਜਿਹੜਾ ਸਟੂਡੈਂਟ ਆਫ ਐਰੋਸਪੇਸ ਇੰਜੀਨੀਅਰਿੰਗ ਦਾ ਖਾਰਕਿਵ ਨੈਸ਼ਨਲ ਯੂਨੀਵਰਸਿਟੀ 'ਚ ਯੂਕਰੇਨ 'ਚ ਸੀ, ਉਹ ਵੀ ਲੜਾਕਾ ਬਣ ਗਿਆ। ਪਰ ਇਸ ਸਾਰੇ ਨੇ ਅਮਰੀਕਾ ਦੇ ਜਿਹੜੀ ਡਿਪਲੋਮੇਸੀ ਹੈ ਉਹਨੂੰ ਵੀ ਕਿਤੇ ਨਾ ਕਿਤੇ ਐਕਸਪੋਜ਼ ਕੀਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। अस्सलाम वालेकुम, आदाब, अर्ज मैं ਤੁਹਾਡੀ ਹੋਸਟ ਨੀਰੂ ਬਖਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਇਸ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਮੌਜੂਦ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ, ਸੋਹਣੇ, ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब, जी आनू प्रोग्राम सचो सच विच बहुत शुक्रिया। जी डॉक्टर साहब, आज 9 मार्च 2022 26 ਫੱਗਣ ਨਾਨਕਸ਼ਾਹੀ ਸੰਮਤ 553 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲਫੈਵਕਲ ਕੈਨੇਡਾ, roku, ਚਾਦੂ ਬਾਕਸ, ਸ਼ਾਵਾ, ਫੇਸਬੁੱਕ, ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਔਰ ਤੁਹਾਨੂੰ ਦੱਸ ਦਈਏ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਡਾਲਸ ਟੈਕਸਸ ਤੋਂ ਸਰਦਾਰ ਗੋਵਿੰਦਰ ਸਿੰਘ ਜੀ ਅਤੇ ਸਰਦਾਰ ਮਨਵੀਰ ਸਿੰਘ ਜੀ ਹੋਰਾਂ ਵੱਲੋਂ। ਸੋ ਇਹਨਾਂ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਸਿਆਸੀ ਪਾਰਟੀਆਂ ਰਾਹੀਂ ਕੋਈ ਵੀ ਚੋਣ ਡਰਾਮਾ ਪੰਜਾਬ ਦੇ ਕਿਸੇ ਵੀ ਮਸਲੇ ਦਾ ਹੱਲ ਨਹੀਂ ਕੱਢ ਸਕੇਗਾ। ਇਹ ਸਾਰੀਆਂ ਧਿਰਾਂ ਹੀ ਦਿੱਲੀ ਦੇ ਇਸ਼ਾਰੇ ਤੇ ਚੱਲਦੀਆਂ ਹਨ। ਹਰ ਮਸਲੇ ਦਾ ਸਥਾਈ ਹੱਲ ਸਿਰਫ ਤੇ ਸਿਰਫ ਖਾਲਿਸਤਾਨ ਦੀ ਪ੍ਰਾਪਤੀ ਨਾਲ ਹੀ ਨਿਕਲੇਗਾ। ਸੋ ਇਹ ਇੱਕ ਨਿਸ਼ਚੈਵਾਚਕ ਸੱਚ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਗੋਵਿੰਦਰ ਸਿੰਘ ਜੀ ਅਤੇ ਸਰਦਾਰ ਮਨਵੀਰ ਸਿੰਘ ਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਡਾ ਵੀ ਅਸੀਂ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166619184, ਸਿਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ, ਪ੍ਰੋਗਰਾਮ ਦੇ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ रूस ਤੇ ਯੂਕਰੇਨ ਦੇ ਹਵਾਲੇ ਨਾਲ। ਬੇਸ਼ੱਕ ਯੂਕਰੇਨ ਵਿੱਚ ਰੂਸੀ ਬੰਬਾਰੀ ਜਿਹੜੀ ਹੈ ਉਸਨੇ ਤਬਾਹੀ ਮਚਾ ਰੱਖੀ ਹੋਈ ਹੈ, ਪਰ ਇਉਂ ਜਾਪਦਾ ਹੈ ਕਿ ਰੂਸ ਨੇ ਆਪਣਾ ਨੀਅਤ ਜਿਹੜਾ ਨਿਸ਼ਾਨਾ ਹੈ ਉਹ ਹਾਸਲ ਕਰ ਲਿਆ। ਇਹ ਯੂਕਰੇਨੀਅਨ ਵਾਰ ਚੋਂ ਰੂਸ ਹੋਰ ਮਜ਼ਬੂਤ ਹੋ ਕੇ ਉਭਰਿਆ ਹੈ ਜਦੋਂ ਕਿ ਨੈਟੋ ਦੀ ਫੂਕ ਨਿਕਲ ਚੁੱਕੀ ਹੈ। ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨੇ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਅਮਨਵੀਰ ਸਿੰਘ, ਵੀਰ ਗੋਵਿੰਦਰ ਸਿੰਘ, ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਡਾਲਸ ਟੈਕਸਸ ਬੇਸਡ ਵੀਰ ਨੇ
ਔਰ ਇਹ ਆਪਣੇ ਇਕਰਾਰ ਮੁਤਾਬਕ ਮਹੀਨੇ ਦੇ ਵਿੱਚ ਇੱਕ ਸਪਾਂਸਰਸ਼ਿਪ ਸਾਨੂੰ ਦਿੰਦੇ ਨੇ। ਨਾਈਸ। ਔਰ ਜ਼ਾਹਰ ਹੈ ਕਿ ਅੱਜ ਜਦੋਂ ਅਸੀਂ ਇਸ ਦਾ ਜ਼ਿਕਰ ਕਰ ਰਹੇ ਹਾਂ ਤੇ ਮੈਸੇਜ ਵੀ ਇਹਨਾਂ ਵੱਲੋਂ ਬੜਾ ਕਲੀਅਰ ਹੈ। ਪੰਜਾਬ ਦੇ ਵਿੱਚ 10 ਮਾਰਚ ਦੀ ਸਵੇਰ ਹੋ ਚੁੱਕੀ ਹੈ ਔਰ ਕੁਝ ਘੰਟਿਆਂ ਦੇ ਵਿੱਚ ਉਹਨਾਂ ਚੋਣ ਬਕਸਿਆਂ ਚੋਂ ਜਿਨ੍ਹਾਂ ਦੇ ਵਿੱਚ EVM ਦੀ ਮਿਰੈਕਲ ਨੇ ਜਿਹਨੂੰ ਵੀ ਅੱਗੇ ਕੱਢਿਆ ਹੋਇਆ ਉਸ ਦੀ ਗਿਣਤੀ ਹੋਣੀ ਹੈ। ਔਰ ਪਹਿਲਾਂ ਹੀ ਇਸ ਦੇ ਉੱਤੇ ਪਿਛਲੇ ਆਲਮੋਸਟ ਚੋਣਾਂ ਤੋਂ ਬਾਅਦ ਪਿਛਲੇ 10 ਦਿਨ ਪਲੱਸ ਜਿਸ ਕਿਸਮ ਦਾ ਸਾਰੇ ਵੇਲੇ ਬੈਠੇ ਉੱਥੇ TV ਚੈਨਲ ਦੇ ਐਕਸਪਰਟ ਬਣੇ ਹੋਏ ਨੇ, ਕੌਣ ਜਿੱਤੇਗਾ ਕੀ ਹੈ। ਔਰ ਇਸੇ ਤਰ੍ਹਾਂ ਐਗਜ਼ਿਟ ਪੋਲਸ ਜਿਹੜੇ ਬਿਲਕੁਲ ਜੇ ਤੁਸੀਂ 8-10 ਜਿਨ੍ਹਾਂ ਨੇ ਮੀਡੀਆ ਆਊਟਲੈਟਸ ਨੇ ਐਗਜ਼ਿਟ ਪੋਲ ਕੀਤੇ ਨੇ ਸਾਰੇ ਹੀ ਗੋਦੀ ਮੀਡੀਆ, ਸਾਰੇ ਹੀ ਮੋਦੀ ਦੇ। ਔਰ ਉਹੀ ਕੋਈ ਸੀਟਾਂ ਵੱਧ ਕੋਈ ਘੱਟ, ਪੰਜਾਬ 'ਚ ਆਮ ਆਦਮੀ ਦੀ ਚੜ੍ਹਤ, UP 'ਚ ਯੋਗੀ ਦੀ ਚੜ੍ਹਤ। ਔਰ ਇਹ ਸਾਰਾ ਉਹਨਾਂ ਨੇ ਇੱਕ ਮਾਹੌਲ ਕ੍ਰੀਏਟ ਕੀਤਾ ਕਿਉਂਕਿ ਉਹ ਮਨ ਵਾਂਛਤ ਮਨ ਚਾਹੁੰਦੇ ਉਸ ਚੋਂ ਨਤੀਜੇ ਕੱਢਣਾ ਚਾਹੁੰਦੇ ਨੇ। ਹੁਣ ਇਸ ਸਭ ਦੇ ਚਲਦਿਆਂ ਕਈ ਵਾਰ ਇਸ ਗੱਲ ਦਾ ਦੁੱਖ ਵੀ ਹੁੰਦਾ ਹੈ ਕਿ ਆਪਣੇ ਲੋਕ ਵੀ ਬੇਸ਼ੱਕ ਕੁਛ ਤਾਂ ਆਊਟ ਆਫ ਕਿਉਰਿਓਸਿਟੀ ਹੁੰਦੇ ਨੇ, ਕੁਛ ਨੂੰ ਸੱਚਮੁੱਚ ਹੀ ਲੱਗਣ ਲੱਗ ਜਾਂਦਾ ਹੈ ਕਿ ਪਤਾ ਨਹੀਂ ਜਿਹੜੀ ਤਬਦੀਲੀ ਕਾਂਗਰਸ ਜਾਂ ਅਕਾਲੀ ਜਾਂ ਦੂਜੇ ਨਹੀਂ ਲੈ ਕੇ ਆਏ, ਕੋਈ ਨਵਾਂ ਸੈਟਅਪ ਆਏਗਾ ਉਹ ਤਬਦੀਲੀ ਕਰ ਦੇਗਾ। ਸੋ ਮੈਸੇਜ ਬੜਾ ਕਲੀਅਰ ਹੈ ਕਿ ਕੋਈ ਵੀ ਸਿਆਸੀ ਸਿਸਟਮ ਪੰਜਾਬ ਦੇ ਵਿੱਚ ਉੱਥੇ ਕੋਈ ਵੀ ਆ ਜਾਏ, ਪੰਜਾਬ ਦੇ ਮੁੱਖ ਮੰਤਰੀ ਦਾ ਅਹੁਦਾ ਜਿਹੜਾ ਹੈ ਉਹ ਇੱਕ ਦਿੱਲੀ ਦੇ ਸੂਬੇਦਾਰ ਦਾ ਅਹੁਦਾ ਹੈ। ਔਰ ਜਦੋਂ ਅਸੀਂ ਸੂਬੇਦਾਰ ਦੀ ਗੱਲ ਕਰਦੇ ਹਾਂ ਕਿਉਂਕਿ ਇਹ ਟਰਮ ਜਦੋਂ ਮੁਗਲਿਆ ਸਲਤਨਤ ਸੀ ਤੇ ਜਿਵੇਂ ਲਾਹੌਰ ਔਰ ਸਰਹੰਦ ਦੇ ਸੂਬੇ ਸੀ ਉਹੀ ਗਵਰਨ ਕਰਦੇ ਸੀ, ਲੇਕਿਨ ਉਹਨਾਂ ਕੋਲ ਫਿਰ ਵੀ ਜਿਹੜੀ ਹੈ ਕੁਛ ਇੰਡੀਪੈਂਡੈਂਸ ਸੀ। ਦਿੱਲੀ ਦਰਬਾਰ ਇੰਨਾ ਕੰਸਰਨ ਹੁੰਦਾ ਸੀ ਕਿ ਉਹਨਾਂ ਨੂੰ ਜਿਹੜੇ ਹੈ ਉਹਨਾਂ ਦੇ ਖਜ਼ਾਨੇ ਦੇ ਵਿੱਚ ਜੋ ਟੈਕਸ ਜਾਂ ਜੋ ਵੀ ਉਹਨਾਂ ਨੇ ਉਹਨਾਂ ਦੇ ਉੱਤੇ ਜਿਹੜਾ ਥੋਪਿਆ ਹੋਇਆ ਸੀ ਕਿ ਇੰਨਾ ਪੈਸਾ ਸਾਡੇ ਖਜ਼ਾਨੇ 'ਚ ਤੁਹਾਡੇ ਸੂਬੇ 'ਚੋਂ ਆਉਣਾ ਚਾਹੀਦਾ, ਬਾਕੀ ਉਹ ਇੰਡੀਪੈਂਡੈਂਟਲੀ ਆਪਰੇਟ ਕਰਦੇ ਸੀ। ਪਰ ਅੱਜ ਤਾਂ ਚੀਫ ਮਿਨਿਸਟਰਸ ਦਾ ਰੁਤਬਾ ਇਸ ਲੈਵਲ 'ਤੇ ਹੈ, ਇੰਨੀਆਂ ਪਾਵਰਸ ਵੀ ਨਹੀਂ ਆ ਉਹਨਾਂ ਕੋਲ ਜਿੰਨੀਆਂ ਕਿ ਇੱਥੇ ਅਮਰੀਕਾ ਦੇ ਵਿੱਚ ਕਾਉਂਟੀ ਦੇ ਕੋਲ ਹੁੰਦੀਆਂ ਨੇ। ਔਰ ਉਹਦਾ ਹੀ ਨਤੀਜਾ ਹੈ ਕਿ ਵੀ ਉੱਥੇ ਜਦੋਂ ਮਰਜ਼ੀ ਦਿੱਲੀ ਦਰਬਾਰ ਚਾਹੇ ਕੋਈ ਇੱਕ ਨੂੰ ਬਦਲ ਦੇ ਬਣਾ ਦੇ। ਔਰ ਹੁਣ ਜਿਸ ਆਮ ਆਦਮੀ ਪਾਰਟੀ ਦੀ ਗੱਲ ਹੋ ਰਹੀ ਹੈ ਉਹ ਤਾਂ 3 ਸਾਲ 4 ਸਾਲ ਭਗਵੰਤ ਮਾਨ ਕਿਲਦਾ ਰਿਹਾ ਕਿ ਜੀ ਮੈਨੂੰ ਜਿਹੜਾ ਉਹਦਾ ਚੀਫ ਮਿਨਿਸਟਰ ਫੇਸ ਐਲਾਨਿਆ ਜਾਏ। ਉਹਦਾ ਸਬੰਧ ਦਿੱਲੀ 'ਚ ਬੈਠਾ ਹੈ। ਪਹਿਲਿਆਂ ਨੂੰ ਤਾਂ ਇਹ ਸੀ ਕਿ ਉਹ ਦਿੱਲੀ ਜਾ ਕੇ ਰਿਪੋਰਟ ਕਰਦੇ ਸੀ, ਉਹ ਭਾਵੇਂ ਅਮਰਿੰਦਰ ਹੋਏ ਜਾਂ ਹੁਣ ਚੰਨੀ ਹੋਏ ਜਾਂ ਉਸ ਤੋਂ ਪਹਿਲਾਂ ਬਾਦਲਾਂ ਦੀ ਲਾਈਨ ਹੈ। ਪਰ ਇਹ ਤਾਂ ਰਿਪੋਰਟ ਨਹੀਂ, ਇਹ ਤਾਂ ਸਿੱਧੇ ਤੌਰ ਦੇ ਉੱਤੇ ਹੀ ਦਿੱਲੀ ਬੈਠਾ ਅਰਵਿੰਦ ਕੇਜਰੀਵਾਲ ਪੰਜਾਬ ਨੂੰ ਰਨ ਕਰ ਪਹਿਲਾਂ ਲੁੱਟਿਆ ਇਹਨਾਂ ਨੇ ਰੱਜ ਕੇ ਚੋਣਾਂ ਟਿਕਟਾਂ ਦੇਣ ਦੇ ਨਾਂ ਥੱਲੇ। 60 ਦੇ ਕਰੀਬ ਕੈਂਡੀਡੇਟ ਉਹ ਨੇ ਜਿਹੜੇ ਕਾਂਗਰਸ ਔਰ ਅਕਾਲੀ ਦਲ ਕੁਛ ਦਿਨ ਪਹਿਲਾਂ ਛੱਡ ਕੇ ਉਹਨਾਂ ਨੂੰ ਜੁਆਇਨ ਕੀਤਾ। ਔਰ ਜੇ ਤੁਸੀਂ ਉੱਥੇ ਦੇਖੋ ਤੇ ਕਰੋੜਾਂ ਦੇ ਵਿੱਚ ਹੈ ਵੀ ਕਿੰਨੇ ਕਰੋੜ ਦੇ ਕੇ ਟਿਕਟ ਲਈ ਹੈ। ਹੁਣ ਇਹਨਾਂ ਤੋਂ ਜੇ ਕੋਈ ਆਸ ਕਰੇ ਕਿ ਜੀ ਇਸ ਸਿਸਟਮ 'ਚੋਂ ਪੰਜਾਬ ਦੀਆਂ ਹੱਕੀ ਮੰਗਾਂ, ਅਨਇੰਪਲੋਇਮੈਂਟ, ਫਲਾਣਾ ਹਰ ਇੱਕ ਨੂੰ ਜਿਹੜਾ ਉਹ ਅਸੀਂ ਉੱਥੇ ਪਹੁੰਚਾ ਦਿਆਂਗੇ, ਇੱਥੇ ਪਹੁੰਚਾ ਦਿਆਂਗੇ, ਇਹ ਸਾਰਾ ਜਿਹੜਾ ਫੋਕਾ ਕੰਮ ਹੈ। ਲੇਕਿਨ ਜੇ ਕੋਈ ਫਿਰ ਵੀ ਇਸੇ ਹੀ ਟਰੈਪ 'ਚ ਫਸਿਆ ਰਹਿਣਾ ਚਾਹੁੰਦਾ ਹੈ ਤੇ ਰੱਬ ਖੈਰ ਕਰੇ ਉਹਨਾਂ ਦੀ, ਅਸੀਂ ਤਾਂ ਹੋਰ ਕੀ ਕਹਿ ਸਕਦੇ ਹਾਂ। ਔਰ ਜਿਵੇਂ ਵੀਰ ਗੋਬਿੰਦਰ ਸਿੰਘ ਔਰ ਅਮਨਵੀਰ ਸਿੰਘ ਹੋਰਾਂ ਨੇ ਕਿਹਾ ਕਿ ਇਸ ਸਿਸਟਮ 'ਚੋਂ ਕੋਈ ਸਾਡੇ ਮਸਲੇ ਦਾ ਹੱਲ ਨਹੀਂ ਨਿਕਲਣਾ। ਸਾਡੇ ਮਸਲੇ ਦਾ ਹੱਲ ਅਲਟੀਮੇਟਲੀ ਆਜ਼ਾਦ, ਪ੍ਰਭੂ ਸੱਤਾ ਸੰਪੰਨ, ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਦੀ ਕਾਇਮੀ ਨਾਲ ਜੁੜਿਆ ਹੋਇਆ। ਔਰ ਜਿਵੇਂ ਤੁਸੀਂ ਕਿਹਾ ਕਿ ਇਹ ਇੱਕ ਨਿਸ਼ਚੈਵਾਚਕ ਸੱਚ ਹੈ। ਇੱਕ ਹੁੰਦਾ ਜਿਹਦੇ ਤੇ ਤੁਸੀਂ ਇਫ ਐਂਡ ਬਟ ਲਾਉਂਦੇ ਹੋ, ਇਸ ਦੇ ਉੱਤੇ ਨਾ ਇਫ ਲਾਉਣ ਦੀ ਲੋੜ ਹੈ ਨਾ ਬਟ ਲਾਉਣ ਦੀ ਲੋੜ ਹੈ। ਸਿਰਫ ਤੇ ਸਿਰਫ ਖਾਲਿਸਤਾਨ ਹੀ ਸਿੱਖ ਕੌਮ ਪੰਜਾਬ ਦੀ ਧਰਤੀ ਦੇ ਗੁਲਾਮੀ ਦੇ ਸੰਗਲ ਕੱਟਣੇ ਹੀ ਅਲਟੀਮੇਟਲੀ ਜਿਹੜੇ ਨੇ ਉਹ ਸਾਡਾ ਨਿਸ਼ਾਨਾ ਹੋਣਾ ਚਾਹੀਦਾ ਔਰ ਸਾਡਾ ਫੋਕਸ ਵੀ ਇਸ ਗੱਲ ਤੇ ਹੋਣਾ ਚਾਹੀਦਾ। ਬਿਲਕੁਲ ਜ਼ਾਹਰ ਹੈ ਦੁਨੀਆ ਇੱਕ ਵਿਲੇਜ ਹੈ, ਜਿਹੜੀ ਟਰਮ ਸ਼ਾਇਦ ਹਿਲਰੀ ਕਲਿੰਟਨ ਨੇ ਵਰਲਡ ਇਜ਼ ਅ ਗਲੋਬਲ ਵਿਲੇਜ ਜਦੋਂ ਕਹੀ ਤੇ ਇਸ ਦੇ ਉੱਤੇ ਬੜੀਆਂ ਜਿਹੜੀਆਂ ਕਿਤਾਬਾਂ ਔਰ ਥਿਊਰੀਜ਼ ਹੋਈਆਂ ਕਿ ਵੀ ਵਾਕਿਆ ਹੀ ਕਿਉਂਕਿ ਜਿੰਨੀ ਕਨੈਕਟੀਵਿਟੀ ਦੁਨੀਆ ਦੀ ਖਾਸ ਤੌਰ 'ਤੇ 80ਵਿਆਂ ਦੇ ਅਖੀਰ 'ਚ ਔਰ 90ਵਿਆਂ ਦੇ ਵਿੱਚ ਹੋਈ ਜਦੋਂ ਕਿ ਕੰਪਿਊਟਰ ਕਾਮਨ ਹੋਇਆ ਔਰ ਉਹ ਸਾਰੇ ਦੇ ਨਾਲ ਜਿਹੜੀ ਹੈ ਉਹ ਗਲੋਬਲ ਮਾਰਕੀਟ ਦਾ ਕਾਨਸੈਪਟ ਹੋਰ ਔਰ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਦੁਨੀਆ ਦੇ ਵਿੱਚ ਖੁੱਲ੍ਹਾ ਵਪਾਰ ਦੀ ਲਾਈਨ। ਸੋ ਜ਼ਾਹਰ ਹੈ ਕਿ ਉਦੋਂ ਇਹ ਹੋ ਗਿਆ ਜੀ ਬ੍ਰੈਕਫਾਸਟ ਇੱਥੇ ਕਰੋ, ਲੰਚ ਲੰਡਨ ਕਰੋ, ਡਿਨਰ ਨਿਊਯਾਰਕ ਕਰੋ। ਇਹਦਾ ਮਤਲਬ ਇਹ ਹੈ ਕਿ ਦੁਨੀਆ ਇੱਕ ਪਿੰਡ ਵਾਂਗ ਸਵੇਰ ਤੋਂ ਸ਼ਾਮ ਤੱਕ, ਇਕੱਲਾ ਇਹ ਨਹੀਂ ਵੀ ਤੁਸੀਂ ਟਰੈਵਲ ਕਰਨਾ। ਹੁਣ ਤਾਂ
ਕੋਵਿਡ ਦੇ ਚਲਦਿਆਂ ਜਿਵੇਂ ਸਾਰੀ ਐਕਟੀਵਿਟੀ ਦਫ਼ਤਰ ਲਾਈਨ ਔਰ ਈਵਨ ਸ਼ਾਪਿੰਗ ਤੱਕ ਘਰ ਬੈਠਿਆਂ ਹੋ ਗਈ, ਉਹ ਤਾਂ ਇਵੇਂ ਹੀ ਹੈ ਕਿ ਤੁਸੀਂ ਮੁੰਡੂ ਹੱਥ ਸੁਨੇਹਾ ਭੇਜਿਆ ਪਿੰਡ ਦੇ ਬਾਣੀਆਂ ਨੂੰ ਕਿ ਭਾਈ ਆਹ ਘਰ ਪਹੁੰਚਾ ਦਿਓ, ਲੈ ਆਉਂਦਾ। ਇੱਥੇ ਵੀ ਉਹੀ ਹੈ ਕਿ ਵੀ ਤੁਸੀਂ ਉਂਗਲ ਮਾਰੀ ਤਾਂ ਮੂੰਹ ਵੀ ਨਹੀਂ ਬੋਲਣਾ ਪੈਂਦਾ, ਤੇ ਉਹ ਤੁਹਾਡੇ ਖੇਪ ਜਿਹੜੀ ਹੈ ਸਮਾਨ ਦੀ ਤੁਹਾਡੇ ਬੂਹੇ ਮੂਹਰੇ। ਸੋ ਇਸ ਸਭ ਦੇ ਚਲਦਿਆਂ ਜੇ ਇਸ ਦੀ ਪੋਜ਼ਿਟਿਵਿਟੀ ਅਸੀਂ ਦੇਖੀ ਕਿ ਗਲੋਬਲ ਵਿਲੇਜ ਨੇ ਕਿਵੇਂ ਇੱਕ ਦੂਜੇ ਦੇ ਕਰੀਬ ਲਿਆਂਦਾ, ਸਾਰੇ ਲੋਕ ਇੱਕ ਦੂਸਰੇ ਦਾ, ਜਿਸ ਨੂੰ ਕਦੇ ਗੁਰੂ ਕਲਗੀਧਰ ਪਾਤਸ਼ਾਹ ਨੇ ਮਾਨਸ ਕੀ ਜਾਤ ਸਭ ਹੈ ਇੱਕ ਹੈ ਪਹਿਚਾਨ ਉਹ ਕਿਹਾ ਸੀ ਕਿ ਹਿਊਮਨ ਰੇਸ ਇੱਕ ਹੈ, ਇਸ ਕਨਸੈਪਟ ਨੂੰ ਮਜ਼ਬੂਤੀ ਮਿਲੀ। ਲੇਕਿਨ ਇਸ ਸਭ ਦੇ ਚਲਦਿਆਂ ਕੋਵਿਡ ਦੇ ਵੇਲੇ ਇਹ ਗੱਲ ਸਾਹਮਣੇ ਆਈ ਕਿ ਨਹੀਂ, ਨਾ ਹਉਮੈ ਟੁੱਟੀ ਹੈ, ਨਾ ਦੇਸ਼ਾਂ ਦੇ ਇੰਟਰਸਟ ਮੁੱਕੇ ਨੇ, ਔਰ ਰਾਦਰ ਇਸ ਸਾਰੇ ਚੋਂ ਕਿਵੇਂ ਫਰਦਰ ਪੋਲਰਾਈਜੇਸ਼ਨ ਹੋਈ ਕਿ ਅੱਜ ਅਸੀਂ ਦੁਨੀਆ ਦੇ ਅੱਡ-ਅੱਡ ਖਿੱਤਿਆਂ ਦੇ ਵਿੱਚ ਕੱਲੀਆਂ ਹਕੂਮਤ ਕਰ ਰਹੀਆਂ ਤਾਕਤਾਂ ਵਾਲੀ ਨਹੀਂ, ਜੇ ਅਸੀਂ ਜਿਹੜੀਆਂ ਆਪੋਜੀਸ਼ਨ 'ਚ ਵੀ ਨੇ ਔਰ ਹਕੂਮਤ ਦੇ ਲਗਭਗ ਨੇੜੇ ਪਹੁੰਚੀਆਂ ਹੋਈਆਂ ਨੇ ਦੇਖਾਂਗੇ ਤਾਂ ਜਿਹਨੂੰ ਅੱਜ ਰਾਈਜ਼ ਆਫ ਅਲਟਰਾ ਨੈਸ਼ਨਲਿਜ਼ਮ ਔਰ ਇਹ ਜਿਹੜੀ ਸਟੇਟ ਦਾ ਕਨਸੈਪਟ, ਇੱਕ ਜਿਓਗ੍ਰਾਫੀਕਲ ਸਟੇਟ ਜਿਹੜਾ 19th ਸੈਂਚੁਰੀ 'ਚ ਕਲੋਨੀਅਲ ਪਾਵਰਸ ਨੇ ਹੀ ਦਿੱਤਾ, ਔਰ ਸੈਕੰਡ ਵਰਲਡ ਵਾਰ ਤੋਂ ਬਾਅਦ ਜਦੋਂ ਨਵੀਂ ਮੈਪ ਮੇਕਿੰਗ ਕੀਤੀ ਗਈ, ਪਹਿਲੀ ਮੈਪ ਮੇਕਿੰਗ ਫਸਟ ਵਰਲਡ ਵਾਰ ਤੋਂ ਬਾਅਦ ਹੋਈ, ਔਰ ਜਿਹੜੇ ਐਮਪਾਇਰ ਟੁੱਟੇ ਕਿਉਂਕਿ ਫਸਟ ਵਰਲਡ ਵਾਰ ਨੇ ਆਟੋਮੈਨ ਐਮਪਾਇਰ ਨੂੰ ਤੋੜਿਆ, ਰਸ਼ੀਅਨ ਐਮਪਾਇਰ ਨੂੰ ਤੋੜਿਆ, ਔਰ ਇਸ ਸਾਰੇ ਦੇ ਚਲਦਿਆਂ ਜਿਹੜੇ ਨਵੇਂ ਸਾਰੇ ਨੇ ਉਹ ਐਸਟਰੋ ਹੰਗੇਰੀਅਨ ਐਮਪਾਇਰ ਨੂੰ ਤੋੜਿਆ। ਉਹਦੇ 'ਚੋਂ ਨਵੇਂ ਮੁਲਕ ਨਿਕਲੇ ਵਿਦ ਦਾ ਜਿਓਗ੍ਰਾਫੀਕਲ ਬਾਉਂਡਰੀਜ਼, ਔਰ ਜਿਹਨੂੰ ਅਸੀਂ ਜੇ ਮਿਡਲ ਈਸਟ ਦੇ ਹਵਾਲੇ ਨਾਲ ਦੇਖੀਏ ਜਿਹੜਾ 700-800 ਸਾਲ ਆਟੋਮੈਨ ਐਮਪਾਇਰ ਦੇ ਥੱਲੇ ਰਿਹਾ, ਤੇ ਵਿਦ ਦਾ ਨੌਚ ਆਫ ਦਾ ਪੈਨ ਇਹ ਸਾਰਾ ਬਣਾਤਾ। ਇੱਧਰ ਇਰਾਕ ਹੈ, ਇੱਧਰ ਕੁਵੈਤ ਹੈ, ਇੱਧਰ ਜਾਰਡਨ ਹੈ, ਇੱਧਰ ਲਬਨਾਨ ਹੈ, ਉੱਧਰ ਫਲਾਣਾ ਹੈ। ਸੋ ਮਤਲਬ ਇਹ ਹੈ ਕਿ ਇਸ ਗੱਲ ਦਾ ਧਿਆਨ ਰੱਖਦੇ ਹਾਂ ਕਿ ਕਿਵੇਂ ਇਹਨਾਂ ਨੂੰ ਕੰਟਰੋਲ ਕਰਨਾ ਹੈ। ਔਰ ਸੈਕੰਡ ਵਰਲਡ ਵਾਰ ਤੋਂ ਬਾਅਦ ਫਿਰ ਅਸੀਂ ਦੇਖਦੇ ਹਾਂ ਕਿ ਜਿੱਥੋਂ ਜਿੱਥੋਂ ਕਲੋਨੀਅਲ ਰੂਲ ਟੁੱਟਦਾ ਚਲਾ ਗਿਆ, ਕਿਉਂਕਿ ਸਾਰੀਆਂ ਯੂਰਪੀਅਨ ਕੰਟਰੀਜ਼ ਇਹਨਾਂ ਨੇ ਦੁਨੀਆ ਨੂੰ ਕੋਲੋਨਾਈਜ਼ ਕੀਤਾ ਹੋਇਆ ਸੀ, ਕੋਈ ਫ੍ਰੈਂਚ ਕਾਲੋਨੀ ਸੀ, ਕੋਈ ਬ੍ਰਿਟਿਸ਼ ਸੀ, ਕੋਈ ਸਪੈਨਿਸ਼ ਸੀ, ਕੋਈ ਪੋਰਤੂਗੀਜ਼ ਸੀ, ਉਹ ਵੀ ਇੱਕ ਜਿਹੜੇ ਨੇ ਅਨਨੈਚੁਰਲ ਕਈ ਥਾਂ 'ਤੇ ਮੈਪ ਮੇਕਿੰਗ ਹੋਈ, ਅਫਰੀਕਾ ਦੇ ਵਿੱਚ ਵੀ, ਏਸ਼ੀਆ 'ਚ ਵੀ। ਜੇ ਪੰਜਾਬ ਦੇ ਹਵਾਲੇ ਨਾਲ ਵੀ ਅਸੀਂ ਦੇਖੀਏ ਤਾਂ ਉਸ ਮੈਪ ਮੇਕਿੰਗ ਦਾ ਅਸੀਂ ਵੀ ਸ਼ਿਕਾਰ ਹੋਏ ਹਾਂ। ਉਹਦਾ ਨਤੀਜਾ ਇਹ ਹੋਇਆ ਕਿ ਅਨਐਂਡਿੰਗ ਰੇਸ਼ੀਅਲ ਟੈਂਸ਼ਨਸ, ਅਨਐਂਡਿੰਗ ਨੇਬਰਿੰਗ ਵਾਰਸ, ਔਰ ਉਸ ਸਾਰੇ 'ਚੋਂ ਫਿਰ ਅਸੀਂ 60ਵੇਂ 70ਵੇਂ ਦੇ ਦਹਾਕੇ ਦੇ ਵੀਅਤਨਾਮ, ਕੋਰੀਆ, ਦੂਜੇ ਤੀਜੇ ਵਾਰਸ ਦੇਖਦੇ। ਪਰ ਹੁਣ ਅਚਾਨਕ ਜਦੋਂ ਅਸੀਂ ਇਸ ਫੇਜ਼ 'ਚ ਦਾਖਲ ਹੋ ਗਏ ਕਿ ਅਲਟਰਾ ਨੈਸ਼ਨਲਿਜ਼ਮ ਦੇ ਥੱਲੇ, ਜਿਵੇਂ ਈਵਨ ਕਿਉਂਕਿ ਅਮਰੀਕਾ ਜਿਹੜਾ ਇੱਕੋ ਇੱਕ ਸੁਪਰ ਪਾਵਰ ਬਣ ਕੇ ਉੱਭਰਿਆ, ਟਰੰਪ ਦੇ ਥੱਲੇ ਜਿਸ ਕਿਸਮ ਦੀ ਪੋਲਰਾਈਜੇਸ਼ਨ ਅਮਰੀਕਨ ਸੁਸਾਇਟੀ ਦੀ ਹੋਈ, ਜਿਸ ਕਿਸਮ ਦੀ ਨੀਤੀ, ਈਵਨ ਜਿਹੜਾ ਗਲੋਬਲ ਵਿਲੇਜ ਦੇ ਕਨਸੈਪਟ ਦੇ ਤੌਰ 'ਤੇ UN ਦੇ ਥੱਲੇ ਜਾਂ ਇੰਡੀਪੈਂਡੈਂਟ ਐਗਰੀਮੈਂਟ, ਜਿਵੇਂ ਖਾਸ ਤੌਰ 'ਤੇ ਕਲਾਈਮੇਟ, ਪੈਰਿਸ ਐਗਰੀਮੈਂਟ ਕਲਾਈਮੇਟ ਨੂੰ ਲੈ ਕੇ ਸੀ, ਕਿਉਂਕਿ ਦੁਨੀਆ 'ਚ ਬੇਸ਼ੱਕ ਮੁੱਢਲੀਆਂ ਚੀਜ਼ਾਂ ਸਾਡੀਆਂ ਰੋਟੀ ਕੱਪੜਾ ਮਕਾਨ ਹੁੰਦਾ ਹੈ, ਪਰ ਇਸ ਵੇਲੇ ਜੇ ਸਭ ਤੋਂ ਵੱਡਾ ਚੈਲੰਜ ਹੈ ਤਾਂ ਐਨਵਾਇਰਨਮੈਂਟਲ ਚੈਲੰਜ ਹੈ, ਕਲਾਈਮੇਟ ਚੇਂਜ ਹੈ, ਪਿਘਲ ਰਹੇ ਗਲੇਸ਼ੀਅਰ ਨੇ, ਬਦਲ ਰਹੇ ਮੌਸਮ, ਗਲੇਸ਼ੀਅਰਸ ਦਾ ਪਿਘਲਣਾ, ਔਰ ਕਿਸ ਕਿਸਮ ਦੇ ਜਿਹੜੇ ਚੈਲੰਜਸ ਉਸ ਨਾਲ ਜੁੜੇ ਹੋਏ, ਉਹ ਪੈਰਿਸ ਐਗਰੀਮੈਂਟ ਦੇ ਥੱਲੇ। ਔਰ ਪਹਿਲਾ ਕੰਮ ਟਰੰਪ ਸਾਹਿਬ ਨੇ ਕੀਤਾ ਕਿ ਉੱਥੋਂ ਆਪਣੇ ਆਪ ਨੂੰ ਵਿਦਡਰਾ ਕਰ ਲਿਆ। ਉਸ ਖਿੱਤੇ ਦੇ ਵਿੱਚ ਈਰਾਨ ਦੇ ਨਾਲ ਨਾਰਮੈਲਸੀ ਦੇ ਥੱਲੇ, ਜਿਹੜਾ ਈਰਾਨ ਦੇ ਨਾਲ ਨਿਊਕਲੀਅਰ ਸਮਝੌਤਾ ਕਈ ਸਾਲ ਜਿਹਦੇ 'ਚ ਯੂਰਪੀਅਨ ਕੰਟਰੀਜ਼ ਨੇ ਮੀਡੀਏਸ਼ਨ ਕੀਤੀ ਸੀ, ਔਰ ਇੰਟਰਨੈਸ਼ਨਲ ਐਟੋਮਿਕ ਐਨਰਜੀ ਏਜੰਸੀ UN ਦੀ ਉਸ ਨੇ ਉਸ ਨੂੰ ਫਾਈਨਲੀ ਜਿਹੜਾ ਸਟੈਂਪ ਕੀਤਾ ਸੀ, ਉਸ ਦਾ ਐਂਡ ਕਰ ਦਿੱਤਾ। ਔਰ ਜਾਂਦੇ ਜਾਂਦੇ ਈਵਨ ਨੈਟੋ ਜਿਹੜਾ ਕਿ ਨਾਰਥ ਐਟਲਾਂਟਿਕ TT ਆਰਗੇਨਾਈਜੇਸ਼ਨਸ ਦੇ ਥੱਲੇ ਜਿਹੜੀ ਬਾਡੀ, ਜਿਸ ਨੇ ਅਲਟੀਮੇਟਲੀ ਸੋਵੀਅਤ ਯੂਨੀਅਨ ਦੇ ਕਲੈਪਸ ਤੱਕ ਇੱਕ ਚੰਗੀ ਭੂਮਿਕਾ ਨਿਭਾਈ ਸੀ, ਔਰ ਇਹ ਉਦੋਂ ਹਾਲਾਂਕਿ ਜਾਂ ਤਾਂ ਇਹਦਾ ਭੋਗ ਉਦੋਂ ਪਾ ਦਿੰਦੇ, ਇਹ ਮੰਗ ਕੀਤੀ ਗਈ ਸੀ ਕਿ ਭਾਈ ਜੇ ਵਾਰਸਾ ਪੈਕਟ ਦੇ ਥੱਲੇ, ਜਿਹੜਾ ਵਾਰਸਾ ਪੈਕਟ ਔਰ ਈਸਟਰਨ ਯੂਰਪੀਅਨ ਕੰਟਰੀਜ਼ ਜਿਹੜੀਆਂ ਸੋਵੀਅਤ ਯੂਨੀਅਨ ਦੀ ਸਪੈਲ ਥੱਲੇ ਸੀ, ਜਦੋਂ ਸੋਵੀਅਤ ਯੂਨੀਅਨ ਹੀ ਨਹੀਂ ਰਿਹਾ, ਉਹਦੇ 15 ਟੁਕੜੇ ਹੋ ਗਏ, ਵੀ ਇਹਨੂੰ ਵੀ ਐਂਡ ਕਰੋ, ਨੈਟੋ ਨੂੰ ਵੀ, ਔਰ ਇੰਡੀਪੈਂਡੈਂਟ ਪਾਲਿਸੀਜ਼ ਬਣਾਉਣ ਦਿਓ। ਦੂਸਰੇ ਪਾਸੇ ਯੂਰਪ ਇਕੱਠਾ ਹੋ ਗਿਆ ਸੀ ਆਲਰੇਡੀ, ਯੂਰਪੀਅਨ ਯੂਨੀਅਨ ਜਾਂ ਯੂਰਪੀਅਨ ਕਾਮਨਵੈਲਥ ਜਿਹੜੀ ਆ ਆਪਣੀ ਹੋਂਦ ਦੇ ਵਿੱਚ ਆਈ, ਯੂਰਪੀਅਨ ਪਾਰਲੀਮੈਂਟ ਬਣੀ, ਯੂਰਪੀਅਨ ਕੋਰਟ ਬਣਿਆ।
ਉਹ ਵੀ ਇੱਕ ਵੱਖਰੀ ਕਹਾਣੀ ਹੈ ਕਿ ਉਹਨੂੰ ਵੀ ਬ੍ਰਿਟਨ ਨੇ ਕਿਵੇਂ ਉਸ ਦੇ ਵਿੱਚੋਂ ਨਿਕਲਿਆ। ਔਰ ਉਹ ਜਿਹੜਾ ਕਾਨਸੈਪਟ ਸੀ ਕਿ ਜੀ ਕਿਸੇ ਯੂਰਪ 'ਚ ਤੁਸੀਂ ਟਰੈਵਲ ਕਰਨਾ ਹੈ, ਕਿਸੇ ਪਾਸਪੋਰਟ ਦੀ ਲੋੜ ਨਹੀਂ, ਔਰ ਅਸੀਂ ਉਸ ਮਾਡਲ ਨੂੰ ਦੇਖ ਰਹੇ ਸੀ। ਬਹੁਤ ਵਾਰ ਜਦੋਂ ਸਾਊਥ ਏਸ਼ੀਆ ਦੇ ਹਵਾਲੇ ਨਾਲ ਇਹ ਗੱਲ ਹੁੰਦੀ ਹੈ ਕਿ ਭਾਈ ਇੱਥੇ ਕੀ ਸੋਲਿਊਸ਼ਨ ਹੋਏਗਾ, ਤੇ ਸਾਡਾ ਹਮੇਸ਼ਾ ਇਹ ਕਹਿਣਾ ਹੁੰਦਾ ਹੈ ਕਿ ਵੀ ਭਾਰਤ ਕਦੇ ਵੀ, ਜਿਵੇਂ ਅੱਜ ਜੀਓਗ੍ਰਾਫੀਕਲ ਬਾਉਂਡਰੀਜ਼ ਦੇ ਵਿੱਚ ਮੁਲਕ ਹੈ, ਇਹੋ ਜਿਹਾ ਮੁਲਕ ਕਦੇ ਵੀ ਨਹੀਂ ਰਿਹਾ। ਜਦੋਂ ਅਸੀਂ ਸਾਰਾ ਹੀ ਉਹਦਾ ਸੈਂਕੜਿਆਂ ਸਾਲਾਂ ਦਾ ਇਤਿਹਾਸ ਦੇਖਦੇ ਹਾਂ, ਚੰਦਰਗੁਪਤ ਮੌਰੀਆ ਤੱਕ ਪਹੁੰਚਦੇ ਹਾਂ, ਉਹ ਵੀ ਇੱਕ ਐਮਪਾਇਰ ਸਨ, ਕਿਹਦੀ ਹੱਦ ਕਿੱਥੋਂ ਤੱਕ ਚਲੀ ਗਈ, ਕਿਹਨੇ ਕਿਹਨੂੰ ਕਿਹਾ। ਲੇਕਿਨ ਭਾਰਤ ਜਿਹੜਾ ਉਹ ਅੱਡ-ਅੱਡ ਕੌਮੀਅਤਾਂ ਦਾ, ਔਰ ਸਬ ਕੰਟੀਨੈਂਟ ਜੇ ਮੈਂ ਕਹਾਂ ਅੱਡ-ਅੱਡ ਕੌਮੀਅਤਾਂ ਦਾ ਸਮੂਹ ਹੈ, ਔਰ ਉਸ ਦੇ ਵਿੱਚ ਅੱਡ-ਅੱਡ ਲੋਕ ਆਪਣੀਆਂ ਅੱਡ-ਅੱਡ ਜ਼ਬਾਨਾਂ ਦੇ ਨਾਲ, ਅੱਡ-ਅੱਡ ਉਹਨਾਂ ਦੀ ਤਹਿਜ਼ੀਬ ਦੇ ਥੱਲੇ ਰਹਿੰਦੇ ਨੇ। ਸੋ ਯੂਰਪੀਅਨ ਯੂਨੀਅਨ 'ਚੋਂ ਇਹ ਲੱਗਦਾ ਸੀ ਕਿ ਵੀ ਜੇ ਤਜਰਬਾ ਕਾਮਯਾਬੀ ਵੱਲ ਅੱਗੇ ਜਾਂਦਾ ਹੈ ਤੇ ਇਹ ਇੱਕ ਰੋਲ ਮਾਡਲ ਹੋਏਗਾ ਸਾਡੇ ਲਈ ਵੀ, ਜਿੱਥੇ ਅਸੀਂ ਸਾਊਥ ਏਸ਼ੀਆ ਦੇ ਆਲਰੇਡੀ ਜਿਹੜੇ ਐਗਜ਼ਿਸਟਿੰਗ ਮੁਲਕ ਨੇ, ਜਿਨ੍ਹਾਂ ਦੇ ਵਿੱਚ ਪਾਕਿਸਤਾਨ ਹੈ, ਬੰਗਲਾਦੇਸ਼ ਹੈ, ਅਫਗਾਨਿਸਤਾਨ ਹੈ, ਨੇਪਾਲ, ਭੂਟਾਨ, ਮਾਲਦੀਵ, ਸ੍ਰੀਲੰਕਾ, ਔਰ ਇਹ ਸਭ ਜਿਹੜਾ ਭਾਰਤ ਨਾਂ ਦਾ ਦੇਸ਼, ਇਹਦੇ ਅੱਗੋਂ 15 ਦੇ ਲਗਭਗ ਇਹਦੇ 'ਚ ਕੌਮੀਅਤਾਂ ਆਪਣੇ ਅੱਡ-ਅੱਡ ਤੌਰ ਤਰੀਕਿਆਂ, ਜਿਹਦੇ 'ਚ ਨਾਰਥ ਈਸਟ ਦੀਆਂ ਹੀ ਨੇ 5-6, ਉਹ ਸਾਰੇ ਫ੍ਰੀ ਹੋਣ, ਦਿੱਲੀ ਦੀ ਜਕੜ ਟੁੱਟੇ, ਔਰ ਸਬ ਕੰਟੀਨੈਂਟ ਦੇ ਵਿੱਚ ਇਵੇਂ ਹੀ ਹੋਏ ਕਿ ਅਸੀਂ ਇੱਕ ਖਿੱਤੇ ਤੋਂ ਦੂਸਰੇ 'ਚ ਬਿਨਾਂ ਪਾਸਪੋਰਟ, ਬਿਨਾਂ ਵੀਜ਼ਾ ਕਿਸੇ ਦੇ ਵੀ ਜਾ ਸਕੀਏ, ਔਰ ਉਹਦੇ 'ਚ ਵਿਦਨ ਉਹ ਸੋਵਰਨ ਯੂਨਿਟਸ ਹੋਣ, ਪਰ ਅਦਰਵਾਈਜ਼ ਯੂਰਪੀਅਨ ਯੂਨੀਅਨ ਵਾਂਗ ਫਰੀडम ਔਰ ਟ੍ਰੇਡ ਔਰ ਦੂਜੇ ਤੀਜੇ ਜਿਹਦੇ ਥੱਲੇ ਜਿਹੜਾ ਉਹ ਇੱਕ ਸਟੇਬਿਲਿਟੀ ਵੀ ਹੋ ਸਕਦੀ। ਪਰ ਅਨਫੋਰਚੂਨੇਟਲੀ ਇਹ ਸਾਰਾ ਜਿਹੜਾ ਸਿਲਸਿਲਾ ਹੈ ਇਹ ਕਿਸੇ ਕੰਢੇ ਲੱਗਣ ਦੀ ਥਾਂ ਤੇ ਫਰਦਰ ਜਿਹੜਾ ਉਹ ਟੁੱਟਣ ਵੱਲ ਜਾ ਰਿਹਾ ਹੈ। ਉਸ ਦੇ ਥੱਲੇ ਅਸੀਂ ਦੇਖਿਆ ਕਿ ਵੀ ਈਵਨ ਜਿਹੜਾ ਇੱਕ ਪਾਸੇ ਸੋਵਰਨਿਟੀ ਦੇ ਉਸ ਕਾਨਸੈਪਟ ਨੂੰ ਯੂਰਪੀਅਨ ਯੂਨੀਅਨ ਨੇ ਆਪਣੇ ਸੌਫਟ ਮਾਡਲ ਰਾਹੀਂ ਇਰਰੈਲੇਵੈਂਟ ਬਣਾਇਆ ਸੀ, ਲੇਕਿਨ ਜਿਵੇਂ ਨੈਟੋ ਨੂੰ ਐਕਸਪੈਂਡ ਕਰਨ ਦੀ ਲਾਈਨ ਕਲਿੰਟਨ ਪੀਰੀਅਡ ਦੇ ਵਿੱਚ ਉਹਨਾਂ ਨੇ ਲਈ, ਈਸਟਰਨ ਬਲਾਕ ਦੇ ਜਿਹੜੇ ਸੋਵੀਅਤ ਯੂਨੀਅਨ ਦੇ ਸੀ ਉਹਨਾਂ ਮੁਲਕਾਂ ਨੂੰ ਵੀ, ਹੰਗਰੀ, ਰੋਮਾਨੀਆ ਔਰ ਪੋਲੈਂਡ ਔਰ ਦੂਸਰਿਆਂ ਨੂੰ ਵੀ ਬਣਾਇਆ। ਔਰ ਇਹ ਗੱਲ ਇੱਥੇ ਰੁਕੀ ਨਹੀਂ। 2003-04 ਤੋਂ ਬਾਅਦ ਰਸ਼ੀਆ ਦੇ ਓਬਜੈਕਸ਼ਨਸ ਦੇ ਬਾਵਜੂਦ ਨੈਟੋ ਵੱਧਦੀ ਚਲੀ ਗਈ, ਔਰ ਹੁਣ ਯੂਕਰੇਨ ਔਰ ਜਾਰਜੀਆ ਜਿਨ੍ਹਾਂ ਦੀ ਐਪਲੀਕੇਸ਼ਨ ਪੈਂਡਿੰਗ ਸੀ ਕਿ ਭਾਈ ਸਾਨੂੰ ਲਿਆਓ, ਔਰ ਰਸ਼ੀਆ ਨੇ ਦੇਖਦੇ ਹਾਂ ਕਿ ਭਾਈ ਹੁਣ ਤਾਂ ਸਾਡੀਆਂ ਬਰੂਹਾਂ 'ਤੇ ਆ ਪਹੁੰਚੇ ਨੇ, ਉਹਨੇ ਸਟ੍ਰਾਈਕ ਕੀਤਾ, ਉਹਨੇ ਬਿਲਕੁਲ ਫੁੱਲ ਸਕੇਲ ਅਟੈਕ ਯੂਕਰੇਨ ਦੇ ਉੱਤੇ ਕੀਤਾ। ਔਰ ਪਿਛਲੇ 2 ਹਫ਼ਤੇ ਤੋਂ ਅਸੀਂ ਡਿਸਕਸ ਕਰ ਰਹੇ ਹਾਂ ਕਿ ਭਾਈ ਇਹ ਗੱਲ ਕਿੱਥੇ ਜਾ ਕੇ ਮੁੱਕੀ ਹੈ। ਲੇਕਿਨ ਹੁਣ ਜਿਹੜੇ ਇੰਡੀਪੈਂਡੈਂਟ ਕਿਸਮ ਦੇ ਐਕਸਪਰਟ ਨੇ ਉਹਨਾਂ ਦਾ ਇਹ ਕਹਿਣਾ ਹੈ ਕਿ ਵੀ ਰਸ਼ੀਆ ਨੇ ਆਪਣਾ ਓਬਜੈਕਟਿਵ ਹਾਸਿਲ ਕਰ ਲਿਆ, ਜਿਹਨੂੰ ਉਹਨਾਂ ਨੇ ਵਾਰ ਦਾ ਨਾਮ ਹੀ ਨਹੀਂ ਸੀ ਦਿੱਤਾ, ਉਹਨਾਂ ਨੇ ਆਪਰੇਸ਼ਨ ਹੀ ਕਿਹਾ ਸੀ। ਲੇਕਿਨ ਇਹਦੀ ਗੱਲ ਕਰਨ ਤੋਂ ਪਹਿਲਾਂ ਕਿ ਕੀ ਇਸ ਦੇ ਆਉਣ ਵਾਲੇ ਨਤੀਜੇ ਕੀ ਹੋਣਗੇ, ਕੀ ਸੱਚਮੁੱਚ ਰਸ਼ੀਆ ਨੇ ਆਪਣੇ ਆਬਜੈਕਟਿਵ ਹਾਸਲ ਕਰ ਲਏ ਨੇ, ਔਰ ਜਿਵੇਂ ਯੂਕਰੇਨ ਉਹ ਗੋਡਿਆਂ ਭਾਰ ਆ ਗਿਆ ਹੈ ਕਿ ਭਾਈ ਅਸੀਂ ਛੱਡੀ ਮੈਂਬਰੀ ਵੀ ਜਿਹੜੀ ਆ, ਅਸੀਂ ਬਿਲਕੁਲ ਯੂਰਪੀਅਨ ਯੂਨੀਅਨ ਔਰ ਉਸ ਦਾ ਹਿੱਸਾ ਵੀ ਨਹੀਂ ਬਣਨਾ, ਅਸੀਂ ਨਿਊਟਰਲ ਕੰਟਰੀ ਵੀ ਕਨਸਟੀਟਿਊਸ਼ਨ 'ਚ ਲਿਖ ਲਾਂਗੇ, ਅਸੀਂ ਈਸਟਰਨ ਪ੍ਰੋਵਿੰਸ ਜਿਹੜੇ ਨੇ ਉਹਨਾਂ ਦੇ ਉੱਤੇ ਵੀ ਨੈਗੋਸ਼ੀਏਟ ਕਰਾਂਗੇ ਰਸ਼ੀਆ, ਮਤਲਬ ਉਹਨਾਂ 'ਤੇ ਅਸੀਂ ਉਹਨਾਂ ਨੂੰ ਆਜ਼ਾਦ ਖਿੱਤਾ ਔਰ ਉਹਨਾਂ ਯੂਕਰੇਨੀਅਨ ਸਿਟੀਜ਼ਨਸ ਦੀ ਉਹਦੇ 'ਚੋਂ ਗਾਰੰਟੀ ਮਿਲ ਜਾਏ। ਸੋ ਇਸ ਕਿਸਮ ਦਾ ਜਿਹੜਾ ਅਸੀਂ ਅੱਜ ਉਸ ਦੇ ਉੱਤੇ ਈਵਨ ਰਸ਼ੀਆ ਨੇ ਵੀ ਰੈਸੀਪ੍ਰੋਕੇਟ ਕੀਤਾ। ਔਰ ਜਦੋਂ ਅੱਜ ਅਸੀਂ ਗੱਲਬਾਤ ਕਰ ਰਹੇ ਹਾਂ ਆਲਰੇਡੀ, ਕਿਉਂਕਿ ਇਸ ਪੀਰੀਅਡ 'ਚ ਇਜ਼ਰਾਈਲ ਦੇ ਪ੍ਰਾਈਮ ਮਿਨਿਸਟਰ ਉਹ ਮਾਸਕੋ ਵੀ ਪਹੁੰਚੇ, ਹੁਣ ਉਹ ਟਰਕੀ ਦੇ ਵਿੱਚ ਨੇ, ਔਰ ਜਿਹੜਾ ਗੱਲਬਾਤ ਦਾ ਅਗਲਾ ਦੌਰ ਹੈ ਟਰਕੀ ਦੇ ਵਿੱਚ, ਜਿਹਦੇ 'ਚ ਕਿ ਯੂਕਰੇਨ ਦਾ ਫੋਰਨ ਮਿਨਿਸਟਰ, ਰਸ਼ੀਆ ਦਾ ਫੋਰਨ ਮਿਨਿਸਟਰ ਇਹ ਆਪਸੀ ਗੱਲਬਾਤ ਲਈ ਜਿਹੜੇ ਨੇ ਉਹ ਜੁੜੇ ਹੋਏ ਨੇ। ਸੋ ਇਸ ਸਾਰੇ ਤੋਂ ਲੱਗਦਾ ਹੈ ਕਿ ਵੀ ਇਹ ਵਾਰ ਟੂਵਰਡਸ ਦਾ ਐਂਡ ਵੱਧ ਰਹੀ ਹੈ। ਪਰ ਜਿਹੜੀਆਂ ਡਿਵੈਲਪਮੈਂਟਸ ਪਿਛਲੇ 24 ਘੰਟੇ ਦੇ ਵਿੱਚ ਹੋਈਆਂ, ਔਰ ਇੱਕ ਜਿਹੜੀ ਬੜੀ ਚਿਲਿੰਗ, ਬੋਨ ਚਿਲਿੰਗ ਖਬਰ ਕਿ ਕਿਵੇਂ ਰਸ਼ੀਅਨ ਪਲੇਨਸ ਨੇ ਇੱਕ ਮੈਟਰਨਿਟੀ ਵਾਰਡ ਦੇ ਉੱਤੇ ਹਮਲਾ ਕੀਤਾ ਹੈ, ਜਿਹਦੇ ਵਿੱਚ ਬੱਚੇ ਔਰ ਬੀਬੀਆਂ ਬਹੁਤ ਸਾਰੇ ਉਸ ਦੇ ਮਲਬੇ ਥੱਲੇ ਦੱਬੇ ਹੋਏ ਨੇ। ਉਸ ਨੂੰ ਜਿਹੜਾ ਚਾਰੇ ਪਾਸਿਓਂ 에ਅਰ ਸਟ੍ਰਾਈਕ ਹਸਪੀਟਲ ਦੇ ਉੱਤੇ ਸਾਊਦਰਨ ਸਿਟੀ ਮੈਰੀਓਪੋਲ ਦੀ ਹੈ, ਇਸ ਨੇ ਇਹ ਕਾਫੀ ਦੁਨੀਆ ਦੇ ਵਿੱਚ ਸਾਰੇ ਪਾਸਿਓਂ ਕੰਡੈਮਨੇਸ਼ਨ ਵੀ ਹੋਈ ਹੈ। ਔਰ ਇਸ ਵੇਲੇ ਜਿਹੜਾ 6 ਸ਼ਹਿਰਾਂ ਦੇ ਵਿੱਚ ਜਿੱਥੇ ਕਿ ਕਾਫੀ ਤਬਾਹੀ ਹੈ, 12 ਘੰਟੇ ਲਈ ਅੱਗੋਂ ਸੀਜ਼ ਫਾਇਰ ਹੋਇਆ ਤਾਂ ਕਿ ਸਿਵਿਲੀਅਨ ਲੋਕ ਉੱਥੋਂ ਨਿਕਲ ਸਕਣ। ਔਰ ਇਹ ਜਿਹੜਾ ਈਵਨ ਅੱਜ ਯੂਕਰੇਨ ਦੇ ਪ੍ਰੈਜ਼ੀਡੈਂਟ ਜ਼ੈਲੈਂਸਕੀ ਦੀ ਵਾਈਫ ਜਿਹੜੀ ਬੀਬੀ ਓਲੇਨਾ ਜ਼ੈਲੈਨਿਸ, ਜਿਹੜੀ ਕਿ
ਇੱਕ ਪੋਪੂਲਰ ਆਪਣੇ ਆਪ 'ਚ ਵੀ ਇੱਕ ਫਿਗਰ ਹੈ। ਇਹ ਫਿਲਮ ਇੰਡਸਟਰੀ ਦੇ ਵਿੱਚ ਐਜ਼ ਏ ਸਕ੍ਰਿਪਟ ਰਾਈਟਰ ਇਹਦਾ ਰੋਲ ਰਿਹਾ ਹੈ ਬੜਾ ਚਾਰਮਿੰਗ, ਕਿਉਂਕਿ ਇਹ ਕਪਲ ਦੋਨੋਂ ਹੀ, ਕਿਉਂਕਿ ਖੁਦ ਵੀ ਜ਼ੈਲੈਂਸਕੀ ਜਿਹੜਾ ਉਹ ਕਾਮੇਡੀਅਨ ਸੀ ਔਰ ਯੰਗ ਕਪਲ ਵਾਂਗ ਜਦੋਂ ਇਹ ਯੂਕਰੇਨ ਇੱਕ ਇੰਡੀਪੈਂਡੈਂਟ ਮੁਲਕ ਦੇ ਪ੍ਰੈਜ਼ੀਡੈਂਟ ਔਰ ਇਹ ਫਸਟ ਵਾਈਫ ਬਣੀ, ਫਸਟ ਲੇਡੀ, ਸੋ ਉਹਨਾਂ ਨੇ ਟਰੈਵਲ ਅਰਾਊਂਡ ਵੀ ਕੀਤਾ। ਸੋ ਆਲਰੇਡੀ ਉਸ ਦੀ ਆਪਣੀ ਫੈਨ ਫੋਲੋਇੰਗ ਵੀ ਹੈ ਔਰ ਬਹੁਤ ਸਾਰੇ ਮੀਡੀਆ ਚੈਨਲਸ ਵੱਲੋਂ ਮੰਗ ਕੀਤੀ ਜਾ ਰਹੀ ਸੀ ਕਿ ਇੰਟਰਵਿਊ ਦਿਓ, ਪਰ ਉਹਨੇ ਅੱਜ ਜਿਹੜੀ ਹੈ ਉਹ ਇੱਕ ਓਪਨ ਲੈਟਰ ਲਿਖਿਆ ਅਤੇ ਉਹਦੇ 'ਚ ਉਹਨੇ ਕਿਹਾ ਕਿ ਇਫ ਵੀ ਡੋਂਟ ਸਟਾਪ ਪੁਤਿਨ ਔਨ ਨਿਊਕਲੀਅਰ ਵਾਰ ਦੈਨ ਨੋ ਸੇਫ ਪਲੇਸ ਇਨ ਵਰਲਡ ਫॉर ਐਨੀ ਆਫ ਅਸ, ਕਿ ਭਾਈ ਦੁਨੀਆ ਦਾ ਕੋਈ ਵੀ ਹਿੱਸਾ ਸੇਫ ਨਹੀਂ ਹੋਏਗਾ ਜਿਸ ਪਾਸੇ ਨੂੰ ਜਾ ਰਿਹਾ। ਨਾਲ ਹੀ ਉਹਨੇ ਕਿਹਾ ਵੀ ਡੂ ਨਾਟ ਨੋ ਹਾਊ ਲੌਂਗ ਦਾ ਵਾਰ ਵਿਲ ਲਾਸਟ, ਇਹ ਜੰਗ ਕਦੋਂ ਮੁੱਕੇਗੀ ਸਾਨੂੰ ਕੋਈ ਅੰਦਾਜ਼ਾ ਨਹੀਂ ਹੈ। ਔਰ ਉਹਨਾਂ ਨੇ ਕਿਹਾ ਕਿ ਇਸ ਸਾਰੇ 'ਚ ਅਸੀਂ ਯੂਕਰੇਨੀਅਨ ਲੋਕ ਇਕੱਠੇ ਹੈ, ਸਾਡੀ ਆਵਾਜ਼ ਜਿਹੜੀ ਹੈ ਅਲਟੀਮੇਟਲੀ ਅਸੀਂ ਜਿੱਤਾਂਗੇ। ਔਰ ਉਹਨੇ ਉਹਨਾਂ ਸਾਰੀਆਂ ਡਿਫਿਕਲਟੀਜ਼ ਦਾ ਜ਼ਿਕਰ ਵੀ ਕੀਤਾ ਕਿ ਭਾਈ ਇਹ ਜਿਹੜੀ ਵਾਰ ਹੈ ਸਿਵਲੀਅਨ ਪਾਪੂਲੇਸ਼ਨ ਇਹਦੇ 'ਚ ਬੜੀ ਵੱਧ ਸਫਰ ਕਰ ਰਹੀ ਹੈ। ਔਰ ਨਾਲ ਉਹਨੇ 2-3 ਬੱਚੀਆਂ ਦਾ ਹਵਾਲਾ ਦਿੱਤਾ, ਛੋਟੀਆਂ ਜਿਹੜੀਆਂ ਸਟਰੀਟ ਦੇ ਵਿੱਚ ਮਾਰੀਆਂ ਗਈਆਂ ਆਪਣੇ ਪੇਰੈਂਟਸ ਤੋਂ ਵਿਛੜ ਕੇ। ਔਰ ਉਹਨੇ ਕਿਹਾ ਕਿ ਵੀ ਜਿਹੜਾ ਕ੍ਰੈਮਲਿਨ ਹੈ ਰਸ਼ੀਆ ਉਹ ਪ੍ਰੋਪੇਗੈਂਡਾ ਵਾਰ ਕਰ ਰਿਹਾ ਔਰ ਇਹ ਉਹਨੂੰ ਸਪੈਸ਼ਲ ਆਪਰੇਸ਼ਨ ਕਹਿ ਰਿਹਾ, ਪਰ ਇਹ ਕੋਈ ਆਪਰੇਸ਼ਨ ਨਹੀਂ ਹੈ, ਫੁੱਲ ਸਕੇਲ ਵਾਰ ਹੈ। ਔਰ ਇਹਦੇ 'ਚ ਆਵਰ ਚਿਲਡਰਨ ਹੈਵ ਦੇਅਰ ਕਲਾਸਿਸ ਇਨ ਬੇਸਮੈਂਟ, ਇਸ ਸਾਰੇ 'ਚੋਂ ਉਹ ਸਫਰ ਕਰ ਰਹੇ ਨੇ। ਔਰ ਹੁਣ ਜਦੋਂ ਅਸੀਂ ਸਮਝੌਤੇ ਦੇ ਹਵਾਲੇ ਨਾਲ ਗੱਲ ਕਰਦੇ ਹਾਂ ਕਿ ਕੱਲ੍ਹ ਜਿਹੜਾ ਪ੍ਰੈਜ਼ੀਡੈਂਟ ਯੂਕਰੇਨ ਨੇ ਜਿਹੜੀ ਆਫਰ ਕੀਤੀ, ਉਸ ਦੇ ਜਵਾਬ ਦੇ ਵਿੱਚ ਅੱਜ ਰਸ਼ੀਅਨ ਫੋਰਨ ਮਿਨਿਸਟਰੀ ਨੇ ਕਿਹਾ ਓਵਰਥਰੋਇੰਗ ਯੂਕਰੇਨੀਅਨ ਗਵਰਨਮੈਂਟ ਇਜ਼ ਨਾਟ ਆਵਰ ਗੋਲ। ਇਹਦਾ ਮਤਲਬ ਇਹ ਹੈ ਕਿ ਰਸ਼ੀਆ ਨੇ ਵੀ ਆਲਮੋਸਟ, ਕਿਉਂਕਿ ਇਹੀ ਰਸ਼ੀਆ ਦੀਆਂ ਡਿਮਾਂਡ ਸੀ, ਸੋ ਜੇ ਜ਼ੈਲੈਂਸਕੀ ਜਿਹੜਾ ਉਸ ਨੂੰ ਮੰਨਦਾ ਤੇ ਉਹਨੇ ਕਿਹਾ ਜੀ ਵਿਲ ਪ੍ਰੈਫਰ ਟੂ ਅਚੀਵ ਕੀਵਜ਼ ਨਿਊਟਰਲ ਸਟੇਟਸ ਥਰੂ ਟਾਕਸ, ਕਿ ਅਸੀਂ ਜੇ ਮੰਨਦਾ ਕੀਵ ਯਾਨੀ ਯੂਕਰੇਨ ਕਿ ਉਹ ਆਪਣਾ ਨਿਊਟਰਲ ਸਟੇਟਸ ਰੱਖਣਗੇ, ਉਹ ਨੈਟੋ ਨਹੀਂ ਜੁਆਇਨ ਕਰਨਗੇ, ਤੇ ਅਸੀਂ ਇਹ ਸਾਰੇ ਨੂੰ ਵੈਲਕਮ ਕਰਦੇ ਹਾਂ। ਔਰ ਇਹ ਸਾਰੇ 'ਚ ਕਿਉਂਕਿ ਉਹਨਾਂ ਨੇ ਆਲਰੇਡੀ ਜਿਹੜੀ ਯੂਕਰੇਨ ਨੇ ਪਾਲਿਸੀ ਲਈ ਕਿ ਜੀ ਅਸੀਂ ਨੈਟੋ ਨਹੀਂ ਜੁਆਇਨ ਕਰਾਂਗੇ ਐਂਡ ਵੀ ਆਰ ਓਪਨ ਫਾਰ ਏ ਕੰਪਰੋਮਾਈਜ਼ ਔਨ ਦਾ ਡੋਨੈਸਕ ਐਂਡ ਲੁਹਾਂਸਕ breakaway republics that were recognized as independent by Russia। ਆਲਰੇਡੀ ਰਸ਼ੀਆ ਨੇ ਕਰ ਲੈਣ, ਉਹਨਾਂ ਨੂੰ ਇੰਨਾ ਕਿਹਾ ਜੀ ਉਹਦੇ ਜਿਹੜੇ ਯੂਕਰੇਨੀਅਨ ਵੈਸੇ ਵੀ ਉੱਥੇ ਰਸ਼ੀਅਨ ਸਪੀਕਿੰਗ ਲੋਕਾਂ ਦੀ ਮੈਜੋਰਿਟੀ ਹੈ, ਪਰ ਜ਼ਾਹਰ ਹੈ ਕਿ 40-45% ਯੂਕਰੇਨੀਅਨ ਲੈਂਗੁਏਜ ਸਪੀਕਿੰਗ ਵੀ ਨੇ, ਕਿ ਉਹਨਾਂ ਦੀ ਗਾਰੰਟੀ ਹੋਏ। ਔਰ ਹੁਣ ਯੂਕਰੇਨ ਔਰ ਰਸ਼ੀਆ ਦੇ ਆਫੀਸ਼ੀਅਲਸ ਜਿਹੜੇ ਨੇ ਆਲਰੇਡੀ ਬੈਲਾਰੂਸ ਪੋਲੈਂਡ ਬਾਰਡਰ ਦੇ ਉੱਤੇ ਪਹਿਲਾਂ ਵੀ ਮਿਲੇ ਨੇ ਔਰ ਹਿਊਮੈਨੀਟੇਰੀਅਨ ਕੋਰੀਡੋਰ ਵੀ ਉਹ ਸਾਰੇ 'ਚੋਂ ਨਿਕਲੇ ਨੇ। ਲੇਕਿਨ ਜੇ ਅਮਰੀਕਾ ਦੇ ਹਵਾਲੇ ਨਾਲ ਗੱਲ ਕਰੀਏ ਵੀ ਉਹਨਾਂ ਨੇ ਅੱਜ US ਕਾਂਗਰਸ ਨੇ 12-13 ਜਿਹੜੇ ਬਿਲੀਅਨ ਡਾਲਰ ਨੇ ਉਹ ਦਿੱਤੇ ਨੇ ਜੀ, ਅਸੀਂ ਯੂਕਰੇਨ ਨੂੰ ਜਿਹੜਾ ਏਡ ਦੇ ਰਹੇ ਹਾਂ। ਔਰ ਬ੍ਰਿਟਨ ਨੇ ਕਿਹਾ ਜੀ ਅਸੀਂ ਐਂਟਾਈ 에ਅਰਕ੍ਰਾਫਟ ਮਿਸਲ ਸਿਸਟਮ ਯੂਕਰੇਨ ਨੂੰ ਦੇਣ ਨੂੰ ਤਿਆਰ ਹੈ। ਮਤਲਬ ਇਹ ਹੈ ਕਿ ਇਹਨਾਂ ਵੱਲੋਂ ਸ਼ਾਇਦ ਕਿ ਅਜੇ ਵੀ ਉਹੀ ਲਾਈਨ ਰੱਖੀ ਹੋਈ ਹੈ ਔਰ ਇਹ ਵਿਜ਼ਡਮ ਹੋਏਗੀ ਯੂਕਰੇਨ ਦੇ ਪਾਰਟ 'ਤੇ, ਜਿਹੜੀ ਗੱਲ ਕਿ ਅਸੀਂ ਲਗਾਤਾਰਤਾ ਨਾਲ ਕਹਿੰਦੇ ਰਹੇ ਕਿ ਭਾਈ ਇੱਕ ਪਾਸੇ ਉਹ ਇਵੇਂ ਹੀ ਆ, ਉਹ ਜਿਹੜੀ ਕਹਾਣੀ ਉਸ ਦੀ ਹੈ ਕਿ ਵੀ ਗਿੱਦੜ ਨੂੰ ਜੰਗਲ ਦਾ ਰਾਜਾ ਬਣਾ ਕੇ ਔਰ ਉਹਨੂੰ ਇਹ ਕਹਿ ਕੇ ਕਿ ਚੜ੍ਹ ਜਾ ਸ਼ੇਰ ਤੇ ਮਾਰ ਭਵਕਾਰ ਅੱਖਾਂ ਤੇਰੀਆਂ ਲਾਲ ਹੈ, ਤੇ ਜਦੋਂ ਸ਼ੇਰ ਨੇ ਉਹਨੂੰ ਸੁੱਟ ਲਿਆ ਥੱਲੇ ਤੇ ਉਹ ਜਾਂਦਾ ਇਹੀ ਕਹੀ ਗਿਆ ਕਿ ਵੀ ਮੈਨੂੰ ਬੱਗੀ ਅੱਖੀ ਮਰਵਾ ਦਿੱਤਾ ਹੈ, ਕਿ ਵੀ ਇਹਦਾ ਮਤਲਬ ਮੇਰੀਆਂ ਅੱਖਾਂ ਲਾਲ ਨਹੀਂ ਸੀ, ਪਹਿਲਾਂ ਹੀ ਜਿਹੜਾ ਮੈਨੂੰ ਇੱਧਰ ਸੁੱਟਤਾ। ਸੋ ਹੁਣ ਜੇ ਇਹ ਟਰਮ ਕਹਿਣਾ ਹੋਏ, ਇਹ ਫਰੇਜ਼ ਤੇ ਬਿਲਕੁਲ ਯੂਕਰੇਨ ਦੇ ਉੱਤੇ ਠੀਕ ਢੁਕਦਾ ਹੈ ਕਿ ਉਹਨੂੰ ਬੱਗੀ ਅੱਖੀ ਇਹਨਾਂ ਨੇ ਮਰਵਾ ਦਿੱਤਾ ਕਿ ਭਾਈ ਆ ਕੇ ਵੀ ਨਾਲ ਖੜੇ, ਨੋ ਫਲਾਈ ਜ਼ੋਨ ਦੇ ਥੱਲੇ ਵੀ ਰੁਕ ਗਏ, ਤੇ ਫੁੱਲ ਸਕੇਲ ਤਾਂ ਵਾਰ ਦੇ ਵਿੱਚ ਕੀ ਹੋਣਾ ਸੀ। ਲੇਕਿਨ ਇਸ ਸਾਰੇ 'ਚੋਂ ਜਿਹੜੀਆਂ ਜਿੱਥੇ ਅਸੀਂ ਬਹਾਦਰੀ ਦੀਆਂ ਗਾਥਾਵਾਂ ਦੇਖਦੇ ਹਾਂ, ਜਿਵੇਂ ਜ਼ਿਕਰ ਸੀ ਕਿ ਕਿਵੇਂ 11 ਸਾਲ ਦਾ ਬੱਚਾ 1500 ਕਿਲੋਮੀਟਰ ਜਿਹੜਾ ਉਹ ਟਰੈਵਲ ਕਰਕੇ ਆਇਆ, ਉੱਥੇ ਭਾਰਤ ਦੇ ਵਿੱਚ ਜਿਹੜੀ ਖਬਰ ਜਿਹਨੂੰ BBC ਨੇ ਵੀ ਡਿਸਕਸ ਕੀਤਾ ਹੈ ਕਿ ਇੱਕ ਕੋਇੰਬਟੋਰ ਤਾਮਿਲਨਾਡੂ ਦਾ 21 ਸਾਲਾਂ ਦਾ ਮੁੰਡਾ ਜਿਹੜਾ ਯੂਕਰੇਨ ਦੇ ਵਿੱਚ ਪੜ੍ਹਨ ਗਿਆ ਸੀ ਹਾਇਰ ਸਟੱਡੀਜ਼ ਲਈ, ਉਹਨੇ ਜਿਹੜਾ ਜਾਰਜੀਅਨ ਪੈਰਾਟਰੂਪਰਸ ਨੂੰ ਜੁਆਇਨ ਕੀਤਾ ਕਿ ਉਹ ਯੂਕਰੇਨ ਦੇ ਵਿੱਚ ਲੜੇਗਾ ਰਸ਼ੀਅਨ ਫੌਜਾਂ ਦੇ ਖਿਲਾਫ। ਇਹ ਬੜਾ ਦਿਲਚਸਪੀ ਦਾ ਕਿ ਬਈ ਉਹਨੂੰ ਕੀ ਸੁਝਿਆ। ਫਿਰ ਉਹਦੀ ਜਿਹੜੀ ਹੁਣ ਬੈਕ ਹਿਸਟਰੀ ਫੈਮਿਲੀ ਤੋਂ ਆਈ ਕਿ ਵੀ ਪਹਿਲਾਂ ਉਹ ਇੰਡੀਅਨ ਆਰਮੀ ਜੁਆਇਨ ਕਰਨਾ ਚਾਹੁੰਦਾ ਸੀ, ਉਹ 2-3 ਵਾਰੀ ਉਹਨੇ ਅਟੈਂਪਟ ਕੀਤਾ, ਉਹ ਫੇਲ ਹੋਇਆ। ਫਿਰ ਉਹਨੇ ਅਮਰੀਕਨ ਸਿਸਟਮ ਨੂੰ ਦੇਖਿਆ, ਕਿਉਂਕਿ ਇੱਥੇ ਵੀ ਹੁੰਦਾ ਵੀ
ਜਿਹੜੇ ਇੱਥੇ ਆਏ ਜਿਨ੍ਹਾਂ ਕੋਲ ਗ੍ਰੀਨ ਕਾਰਡ ਨਾ ਹੋਏ, ਜੇ ਉਹ ਆਫਰ ਕਰਨ ਤਾਂ ਉਹਨਾਂ ਨੂੰ ਗ੍ਰੀਨ ਕਾਰਡ ਦੇ ਬੇਸ ਤੇ ਟ੍ਰੇਨਡ ਕਰਕੇ ਉਹ ਭੇਜ ਦਿੰਦੇ ਨੇ। ਇਸ ਕਿਸਮ ਦਾ ਹੀ ਜਿਹੜੇ ਇੱਕ ਇਰਾਕ ਵਾਰ ਦੇ ਵਿੱਚ ਇੱਕ ਉਦੈ ਸਿੰਘ ਸਿੱਖ ਨੌਜਵਾਨ ਜਿਹੜਾ ਫੌਜ ਦੇ ਵਿੱਚ ਸੀ ਅਮਰੀਕਾ, ਉਸੇ ਕੈਟਾਗਰੀ 'ਚ ਸੀ ਕਿ ਵੀ ਗ੍ਰੀਨ ਕਾਰਡ ਮਿਲੇਗਾ ਤਾਂ ਲੜਨ ਚਲਾ ਗਿਆ, ਉੱਥੇ ਸ਼ਹੀਦ ਮਾਰਿਆ ਗਿਆ। ਇਹ 21 ਸਾਲਾਂ ਦਾ ਮੁੰਡਾ ਜਿਹੜਾ ਹੁਣ ਇੰਡੀਅਨ ਉਹ ਵੀ ਲੜ, ਸੋ ਉਹਨਾਂ ਦੀ ਗਿਣਤੀ 'ਚ ਸ਼ਾਮਲ ਹੋ ਗਿਆ ਕਿ ਜੀ ਜਾਰਜੀਅਨ ਵੀ ਲੜ ਰਹੇ ਨੇ, ਦੂਸਰੇ ਵੀ ਨੇ, ਔਰ ਇੱਕ ਇੰਡੀਅਨ ਵੀ ਜਿਹੜਾ ਸਟੂਡੈਂਟ ਆਫ ਐਰੋਸਪੇਸ ਇੰਜੀਨੀਅਰਿੰਗ ਦਾ ਖਾਰਕਿਵ ਨੈਸ਼ਨਲ ਯੂਨੀਵਰਸਿਟੀ 'ਚ ਯੂਕਰੇਨ 'ਚ ਸੀ, ਉਹ ਵੀ ਲੜਾਕਾ ਬਣ ਗਿਆ। ਹੁਣ ਇਸ ਸਾਰੇ ਦੇ ਚੱਲਦੇ ਹਾਂ, ਬਾਕੀ ਅਸੀਂ ਇਹ ਦੇਖਦੇ ਹਾਂ ਕਿ ਅਸੀਂ ਤਾਂ ਇਹ ਪ੍ਰੇ ਕਰ ਸਕਦੇ ਹਾਂ ਕਿ ਜਿੱਥੇ ਵੀ ਜਿਹੜੀ ਸਿਵਿਲੀਅਨ ਪਾਪੂਲੇਸ਼ਨ ਜਦੋਂ ਸਫਰ ਕਰਦੀ ਹੈ, ਬੱਚੇ ਬੀਬੀਆਂ, ਔਰ 2 ਮਿਲੀਅਨ ਆਲਮੋਸਟ 20 ਲੱਖ ਲੋਕ ਬੇਘਰ ਹੋਏ ਨੇ। ਸੋ ਜੇ ਇਸ ਸਾਰੇ 'ਚ ਟਰਕੀ ਆਪਣਾ ਐਗਰੈਸਿਵ ਰੋਲ ਪਲੇ ਕਰ ਰਿਹਾ ਹੈ, ਔਰ ਇਸ ਗੱਲ ਦਾ ਵੀ ਵਰਤਾਰਾ ਦੁਨੀਆ ਦੇ ਸਾਹਮਣੇ ਆਇਆ ਕਿ ਜੇ ਰਸ਼ੀਅਨ ਫੋਰਸਿਸ ਨੂੰ ਕੀਵ ਰਾਜਧਾਨੀ ਤੋਂ ਦੂਰ ਕਈ ਮੀਲ ਉਹਨਾਂ ਦਾ ਪੂਰਾ ਕਾਲਮ 40 ਮੀਲ ਦਾ ਟੈਂਕਾਂ ਦਾ ਰੁਕਿਆ ਹੋਇਆ, ਤੇ ਇਹਦਾ ਇੱਕ ਕਾਰਨ ਟਰਕੀ ਦੇ ਡਰੋਨ ਨੇ, ਕਿਉਂਕਿ ਟਰਕੀ ਆਪਣੇ ਕਿਸਮ ਦੇ ਇੱਕ ਡਰੋਨ ਪ੍ਰੋਡਿਊਸ ਕਰਦਾ ਜਿਹੜਾ ਮੱਚ ਚੀਪਰ ਨੇ ਅਮਰੀਕਾ ਤੋਂ, ਉਹਨੇ ਯੂਕਰੇਨ ਨੂੰ ਵੇਚੇ ਹੋਏ ਨੇ, ਜਿਨ੍ਹਾਂ ਦੇ ਵਿੱਚ ਕਿ ਉਹਨਾਂ ਡਰੋਨਸ ਨੇ ਇਹਨਾਂ ਨੂੰ ਰਸ਼ੀਅਨ ਐਡਵਾਂਸਮੈਂਟ ਨੂੰ ਵੀ ਰੋਕਿਆ। ਔਰ ਇਹੀ ਡਰੋਨ ਜਿਹੜੇ ਟਰਕੀ ਦੇ ਬਣੇ ਹੋਏ, ਪਹਿਲਾਂ ਜਦੋਂ ਅਰਮੀਨੀਆ ਔਰ ਅਜ਼ਰਬਾਈਜਾਨ ਦੇ ਵਿੱਚ ਟੱਕਰ ਹੋਈ ਔਰ ਅਰਮੀਨੀਆ ਦੀ ਡਿਫੀਟ ਦੇ ਵਿੱਚ ਇਹਨਾਂ ਡਰੋਨਸ ਦਾ ਵੱਡਾ ਰੋਲ ਸੀ, ਕਿਉਂਕਿ ਟਰਕੀ ਨੇ ਅਜ਼ਰਬਾਈਜਾਨ ਨੂੰ ਦਿੱਤੇ ਸੀ। ਸੋ ਉਹਦੇ 'ਚ ਇਹ ਵੀ ਸਾਹਮਣੇ ਆ ਗਿਆ ਕਿ ਈਵਨ ਜਿਹੜੇ ਇਹ ਵੱਡੇ ਵੈਪਨ ਪ੍ਰੋਡਿਊਸਿੰਗ ਮੁਲਕ ਨੇ, ਅਮਰੀਕਾ, ਰਸ਼ੀਆ, ਫਰਾਂਸ, UK ਔਰ ਇਜ਼ਰਾਈਲ, ਕਿਉਂਕਿ ਦੁਨੀਆ ਦੀ ਆਲਮੋਸਟ 80-85% ਤਾਂ ਆਰਮਜ਼ ਇੰਡਸਟਰੀ ਨਾ ਇਹੀ ਇਹਨਾਂ ਦਾ ਰੈਵਨਿਊ ਔਰ ਇਕਨੋਮਿਕਸ ਹੈ, ਔਰ ਇੰਨੇ ਮਹਿੰਗੇ ਨੇ ਇਹਨਾਂ ਦਾ ਪਾਰਟ, ਉਹ ਤਾਂ $1 ਬਿਲੀਅਨ ਤੋਂ ਸ਼ੁਰੂ ਕਰਦੇ ਨੇ। ਪਰ ਇਹ ਵੀ ਸਾਹਮਣੇ ਆਇਆ ਵੀ ਜੇ ਛੋਟੇ ਮੁਲਕ ਆਪਣੀ ਟੈਕਨੋਲੋਜੀ ਦੇ ਉੱਤੇ ਜਿਹੜੇ ਆਪਣੀਆਂ ਚੀਜ਼ਾਂ ਡਿਵੈਲਪ ਕਰਨ ਮੱਚ ਮੋਰ ਚੀਪਰ, ਤੇ ਉਹ ਜਿਹੜਾ ਇਹਨਾਂ ਦੇ ਵੱਡੇ ਹੁਣ ਰਸ਼ੀਆ ਬਹੁਤ ਪਾਵਰਫੁਲ ਉਹਦੀ ਮਸ਼ੀਨਰੀ ਹੈ, ਸਾਰੇ ਇੰਡੀਆ ਦਾ ਫੌਜ ਔਰ ਏਅਰ ਫੋਰਸ ਔਰ ਨੇਵੀ 70% ਤੋਂ ਜ਼ਿਆਦਾ ਰਸ਼ੀਆ ਨਹੀਂ ਹੈ, ਤਾਂ ਹੀ ਇੰਡੀਆ ਜਿਹੜਾ ਉਹ ਨਿਊਟਰਲ ਵੀ ਹੋਣ ਦਾ ਡਰਾਮਾ ਕਰਦਾ, ਕਿਉਂਕਿ ਉਹਨਾਂ ਦਾ ਤਾਂ ਸਭ ਕੁਝ ਖਲੋ ਜਾਏ। ਪਰ ਕਿਸ ਭਾਅ ਦੇ ਉੱਤੇ ਲਏ ਹੋਏ ਨੇ। ਹੁਣ ਮਿਗ ਵਰਗੇ ਜਹਾਜ਼ ਜਿਹੜਾ ਹਰ ਚੌਥੇ ਦਿਨ ਮਿਗ ਡਿੱਗਿਆ ਹੁੰਦਾ, ਉਹਦੀ ਤੁਸੀਂ ਕੀਮਤ ਦੇਖੋ, ਤੇ ਇਸ ਦੇ ਨਾਲ ਲੱਗਦੇ ਜੇ ਕੋਈ ਜਿਵੇਂ ਟਰਕੀ ਨੇ ਆਪਣਿਆਂ ਇਹਦੇ 'ਚ ਜਿਹੜਾ ਐਂਟਰਪ੍ਰਾਈਜ਼ਿੰਗ ਸਕਿੱਲ ਦਿਖਾਈ ਹੈ, ਔਰ ਇਸ ਵੇਲੇ ਉਹਨਾਂ ਦੀ ਸਭ ਤੋਂ ਜ਼ਿਆਦਾ ਮੰਗ ਹੈ ਉਹਨਾਂ ਡਰੋਨਸ ਦੀ, ਔਰ ਭਾਰਤ 'ਚ ਵੀ ਫਿਕਰ ਪਿਆ ਹੋਇਆ ਵੀ ਇਹੀ ਡਰੋਨ ਪਾਕਿਸਤਾਨ ਕੋਲ ਵੀ ਨੇ ਜਿਹੜੇ ਟਰਕੀ ਨੇ ਦਿੱਤੇ ਹੋਏ ਨੇ, ਔਰ ਇਹ ਸਾਰਾ ਵੀ ਸੋ ਬਹੁਤ ਕੁਛ ਹੈ। ਜਦੋਂ ਹੁਣ ਐਂਡ ਵੱਲ ਜਾ ਰਿਹਾ, ਮੈਨੂੰ ਲੱਗਦਾ ਹੈ ਕਿ ਆਲਰੇਡੀ ਰਸ਼ੀਆ ਨੇ ਆਪਣਾ ਆਬਜੈਕਟਿਵ ਅਚੀਵ ਕਰ ਲਿਆ, ਜੋ ਯੂਕਰੇਨ ਦੇ ਪ੍ਰੈਜ਼ੀਡੈਂਟ ਨੇ ਮੰਨਿਆ। ਜੇ ਇਸ ਦੇ ਉੱਤੇ ਗੱਲਬਾਤ ਹੁੰਦੀ ਹੈ ਤੇ ਆਉਣ ਵਾਲੇ ਪੀਰੀਅਡ 'ਚ ਫਿਰ ਰਸ਼ੀਆ ਦਾ ਮੁਤਾਲਬਾ ਇਹ ਵੀ ਹੋਏਗਾ ਕਿ ਇਕਨੋਮਿਕਲ ਸੈਂਕਸ਼ਨਸ ਜਿਹੜੀਆਂ ਲਾਈਆਂ, ਹਾਲੇ ਤੱਕ ਤਾਂ ਉਹਨੂੰ ਕੋਈ ਬਹੁਤਾ ਇਫੈਕਟ ਨਹੀਂ ਹੋਇਆ, ਕਿਉਂਕਿ ਆਇਲ ਪ੍ਰਾਈਸ ਇੰਨੀ ਤੇਜ਼ੀ ਨਾਲ ਅੱਪ ਗਏ। ਪਰ ਇਸ ਸਾਰੇ ਨੇ ਅਮਰੀਕਾ ਦੇ ਜਿਹੜੀ ਡਿਪਲੋਮੇਸੀ ਹੈ ਉਹਨੂੰ ਵੀ ਕਿਤੇ ਨਾ ਕਿਤੇ ਐਕਸਪੋਜ਼ ਕੀਤਾ। ਹੁਣ ਉਹੀ ਵੈਨਜ਼ੂਏਲਾ ਜਿਹੜਾ ਦੁਨੀਆ ਦੇ ਆਇਲ ਪ੍ਰੋਡਿਊਸਿੰਗ ਪਹਿਲੇ 2-3 ਮੁਲਕਾਂ 'ਚੋਂ ਹੈ, ਜਿਨ੍ਹਾਂ ਨਾਲ ਅਮਰੀਕਾ ਨੇ ਇਕਨੋਮਿਕਲ ਬਾਈਕਾਟ ਕੀਤਾ ਹੋਇਆ ਸੀ ਕਿ ਉੱਥੇ ਡੈਮੋਕ੍ਰੇਸੀ ਨਹੀਂ ਹੈ ਜਾਂ ਦੂਜਾ ਫੌਰਨ। ਅਸੀਂ ਪਿਛਲੇ 24 ਘੰਟੇ 'ਚ ਦੇਖਦੇ ਹਾਂ ਕਿ ਵੈਨਜ਼ੂਏਲਾ ਵੀ ਪਹੁੰਚ ਗਿਆ ਅਮਰੀਕਨ ਨੁਮਾਇੰਦਾ, ਔਰ ਉਹਨਾਂ ਦੇ ਨਾਲ ਵੀ, ਕਿਉਂਕਿ ਜਿਹੜਾ ਐਡੀਸ਼ਨਲ ਆਇਲ ਪ੍ਰੋਡਿਊਸ ਕਰਨ ਲਈ ਕਿਹਨੂੰ ਕਹਿਣਾ, ਕਿਉਂਕਿ ਸਾਊਦੀ ਅਰੇਬੀਆ ਔਰ UAE ਉਹਨਾਂ ਨੂੰ ਇੱਕ ਪੀਰੀਅਡ ਸੀ, ਤੁਸੀਂ ਦੇਖੋ ਇਹ ਹੁੰਦੀ ਹੈ ਜਦੋਂ ਤਾਕਤ ਬਦਲਦੀ ਹੈ ਤੇ ਅੱਖਾਂ ਕਿਵੇਂ ਬਦਲਦੀਆਂ ਨੇ। ਕਿੱਥੇ ਪ੍ਰਾਈਮ ਮਿਨਿਸਟਰ ਇਮਰਾਨ ਖਾਨ ਜਾਂ ਉਹ ਵੇਟ ਕਰ ਰਹੇ ਨੇ ਅੱਜ ਤੱਕ ਵੀ ਕਿ ਜੀ ਬਾਈਡਨ ਕਾਲ ਨਹੀਂ ਕਰ ਰਿਹਾ। ਹੁਣ ਕਿੱਥੇ ਕੱਲ ਬਾਈਡਨ ਜਿਹੜਾ ਹੈ ਉਹ ਕੋਸ਼ਿਸ਼ ਕਰਦਾ ਰਿਹਾ ਕਿ ਜਿਹੜਾ ਕਰਾਊਨ ਪ੍ਰਿੰਸ ਹੈ ਸਾਊਦੀ ਅਰੇਬੀਆ ਦਾ ਔਰ UAE ਦਾ, ਉਹਨਾਂ ਦੋਨਾਂ ਨੂੰ ਉਹਨਾਂ ਨੇ ਕਾਲ ਹੀ ਨਹੀਂ ਲਈ ਬਾਈਡਨ ਦੀ, ਕਿਉਂਕਿ ਰੀਜ਼ਨ ਉਹਨਾਂ ਦੇ ਨਾਲ ਉਹ ਪੁਤਿਨ ਦੇ ਨਾਲ ਇਨ ਟੱਚ ਨੇ, ਔਰ ਉਹਨਾਂ ਨੂੰ ਵੀ ਪਤਾ ਵੀ ਬਾਈਡਨ ਨੇ ਕਹਿਣਾ ਸੀ ਵੀ ਆਇਲ ਪ੍ਰਾਈਸਿਸ $125 ਕਰੂਡ ਆਇਲ ਅੱਪ ਗਿਆ ਹੈ, ਵੀ ਤੁਸੀਂ ਮੋਰ ਪ੍ਰੋਡਿਊਸ ਕਰੋ, ਕਿਉਂਕਿ ਸਾਰੀ ਦੁਨੀਆ 'ਚ ਭਾਅ ਤਾਂ ਸਪਲਾਈ ਐਂਡ ਕੰਜ਼ੰਪਸ਼ਨ ਨਾਲ ਹੀ ਜੁੜਿਆ ਹੁੰਦਾ। ਹੁਣ ਇਹ ਹੁੰਦਾ ਹੈ ਕਿ ਅਮਰੀਕਾ ਦੇ ਪ੍ਰੈਜ਼ੀਡੈਂਟ ਦੀ ਕਾਲ ਉਹਨਾਂ ਦੇ ਜਿਹੜੇ ਕਰਾਊਨ ਪ੍ਰਿੰਸ ਨੇ ਉਹਨਾਂ ਲੈਣ ਤੋਂ ਨਾ ਕਰ, ਇਹ ਹੈ ਤਾਕਤ। ਔਰ ਅਸੀਂ ਸਮਝਦੇ ਹਾਂ ਵੀ ਇਸ ਸਾਰੇ 'ਚੋਂ ਰਸ਼ੀਆ ਮੱਚ ਮੋਰ ਮਜ਼ਬੂਤ ਹੋ ਕੇ ਨਿਕਲਿਆ। ਚਾਈਨਾ ਦੇ ਨਾਲ ਜਿਹੜਾ ਉਹਨਾਂ ਦਾ ਆਇਰਨ ਬ੍ਰਦਰ ਹੈ ਉਹ ਵੀ
ਟੁਗੈਦਰਨੈਸ ਰਹੀ, ਇਸ 'ਚੋਂ ਚਾਈਨਾ ਦੀ ਵੀ ਮਜ਼ਬੂਤੀ ਹੋਈ। ਔਰ ਅਸੀਂ ਜ਼ਿਕਰ ਕਰਾਂਗੇ ਆਉਣ ਵਾਲੇ ਸੈਗਮੈਂਟਸ ਦੇ ਵਿੱਚ ਕਿ ਇਹਦੇ ਗਲੋਬਲ ਇਫੈਕਟਸ ਤੋਂ ਇਲਾਵਾ ਸਾਊਥ ਏਸ਼ੀਆ ਦੇ ਵਿੱਚ ਕੀ ਇਫੈਕਟ ਨੇ ਤੇ ਕਿਹਦੇ ਲਈ ਕਿਹੜਾ ਸਬਕ ਜਿਹੜਾ ਹੈ ਉਹ ਯਾਦ ਕਰਨਾ ਜ਼ਰੂਰੀ ਹੈ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਦੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ, ਜਿਸ ਤਰ੍ਹਾਂ ਕਿ ਵੀਅਰਸ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ। ਸਾਡੇ ਇਸ ਪਤੇ ਤੇ 36-01 37th ਐਵਨਿਊ ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵੀਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।